ਕਿ ਬੜਾ ਮੁਖਰ ਆਗੂ ਆ ਉੱਥੋਂ ਦਾ, ਔਰ ਸਭ ਤੋਂ ਜ਼ਿਆਦਾ ਜਿਹੜਾ ਵਿਰੋਧ ਕੀਤਾ ਸੀਗਾ ਆਪਾਂ ਜੇ ਦੇਖੀਏ ਸੰਸਦ ਦੇ ਵਿੱਚ ਕਾਂਗਰਸ ਵੱਲੋਂ, ਤੇ ਉਹ ਵੀ ਇਹਨੇ ਹੀ ਕੀਤਾ ਸੀ, ਗੁਲਾਮ ਨਬੀ ਨੇ। ਤਾਂ ਹੁਣ ਇਹ ਜਦੋਂ ਉੱਥੇ ਗਿਆ ਤੇ ਇਹਨੂੰ ਉੱਥੇ ਰੋਕ ਲਿਆ ਗਿਆ ਏਅਰਪੋਰਟ ਤੇ ਮੇਰੇ ਖਿਆਲ ਦੇ ਨਾਲ ਕਾਫੀ ਦੇਰ ਰੋਕਣ ਤੋਂ ਬਾਅਦ ਫਿਰ ਇਹਨੂੰ ਕੁਛ ਘੰਟਿਆਂ ਬਾਅਦ ਦਿੱਲੀ 'ਚ ਘੱਲ ਦਿੱਤਾ ਗਿਆ ਵਾਪਸ। ਤਾਂ ਇਹਦਾ ਮਤਲਬ ਇਹ ਹੈ ਕਿ ਗੁਲਾਮ ਨਬੀ ਆਜ਼ਾਦ ਨੂੰ ਆਜ਼ਾਦੀ ਨਹੀਂ ਮਿਲੀ ਕਿ ਉਹ ਹੁਣੇ ਆਜ਼ਾਦ ਹੋਏ ਕਸ਼ਮੀਰ 'ਚ ਚਲਿਆ ਜਾਵੇ, ਕਿਉਂਕਿ ਕਹਿੰਦੇ ਨਾ ਕਿ ਅਸਲ ਦੇ ਵਿੱਚ ਕਸ਼ਮੀਰ ਹੈ ਜਿਹੜਾ ਉਹਨੂੰ ਹੁਣ ਆਜ਼ਾਦੀ ਮਿਲੀ ਹੈ, ਮਤਲਬ ਕਿ ਪਹਿਲਾਂ ਇਹ ਬੰਨਿਆ ਜਾ ਸੀਗਾ। ਖੈਰ, ਤਾਂ ਹੁਣ ਦੇਖਣਾ ਹੋਏਗਾ ਕਿ ਕਾਂਗਰਸ ਇਹਦੇ ਤੇ ਰਿਐਕਟ ਕਿੱਦਾਂ ਕਰਦੀ, ਕਿਉਂਕਿ ਕਾਂਗਰਸੀ ਤੇ ਠੋਕ ਕੇ ਇਹਨਾਂ ਦੀ ਹਮਾਇਤ ਕਰਦੇ ਪਏ ਆ। ਬਹੁਤ ਸਾਰੇ ਕਾਂਗਰਸੀ ਜਿਹੜੇ ਆ ਉਹ ਨਰਿੰਦਰ ਮੋਦੀ ਹੋਰਾਂ ਦੇ ਸਟੈਂਡ ਦੇ ਨਾਲ ਸਟੈਂਡ ਕਰਦੇ ਪਏ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ ਕੁਛ ਰਿਐਕਸ਼ਨ ਆਉਣੇ ਜਿਹੜੇ ਸ਼ੁਰੂ ਹੋਏ, ਕੁਛ ਨੌਜਵਾਨਾਂ ਦੇ, ਖਾਸ ਤੌਰ ਤੇ BBC ਦੇ ਨਾਲ ਗੱਲਬਾਤ ਕੀਤੀ ਹੈ ਉੱਥੋਂ ਦੇ ਕੁਛ ਪੜ੍ਹੇ ਲਿਖੇ ਨੌਜਵਾਨਾਂ ਨੇ। ਇੱਕ ਦਿੱਲੀ ਦੇ ਵਿੱਚ ਫਸਿਆ ਹੋਇਆ ਨੌਜਵਾਨ, ਹੁਣ ਉਹਦੀ ਇੱਕ ਇੰਟਰਵਿਊ ਮੈਂ ਸੁਣਦਾ ਪਿਆ ਸੀਗਾ। ਤਾਂ ਕੁੱਲ ਮਿਲਾ ਕੇ ਜੋ ਦੱਸਿਆ ਜਾ ਰਿਹਾ ਉੱਥੋਂ, ਜੇ ਆਪਾਂ ਉਹਨਾਂ ਦੀ ਭਾਵਨਾ ਲਈਏ, ਜੋ ਉਹਨਾਂ ਦੇ ਵਿਚਾਰ ਆ, ਜੋ ਉਹਨਾਂ ਦੇ ਇਸ ਸਮੇਂ ਉੱਥੋਂ ਜੋ ਨਿਕਲ ਕੇ ਆਉਂਦੇ ਪਏ ਆ, ਪ੍ਰਤੀਕਰਮ ਨਿਕਲ ਕੇ ਆਉਂਦੇ ਪਏ ਆ, ਤਾਂ ਉਹਨਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਬਦਲਾਅ ਵਾਲੀ ਮੈਨੂੰ ਚੀਜ਼ ਨਜ਼ਰ ਨਹੀਂ ਆਉਂਦੀ, ਤਬਦੀਲੀ ਨਜ਼ਰ ਨਹੀਂ ਆਉਂਦੀ। ਦਿੱਲੀ ਦੇ ਵਿੱਚ ਮੁੰਡਾ ਖੜ ਕੇ ਇੰਟਰਵਿਊ ਜਿਹੜਾ ਦੇਈ ਜਾਂਦਾ ਸੀ, ਕਸ਼ਮੀਰੀ ਸਟੂਡੈਂਟ, ਉਹ ਕਹਿੰਦਾ ਕਿ ਨਹੀਂ ਅਸੀਂ ਇੰਡੀਆ ਦੇ ਨਾਲ ਆਉਣਾ ਹੀ ਨਹੀਂ ਚਾਹੁੰਦੇ, ਹੁਣ ਤਾਂ ਬਿਲਕੁਲ ਨਹੀਂ ਆਉਣਾ ਚਾਹੁੰਦੇ। ਤਾਂ ਉੱਥੇ ਜਿਹੜੇ BBC ਨੇ ਰਿਪੋਰਟ ਕਰਕੇ ਲਿਆਂਦੀ ਹੈ ਗਰਾਊਂਡ ਜ਼ੀਰੋ ਤੋਂ, ਉੱਥੋਂ ਵੀ ਪ੍ਰਤੀਕਰਮ ਜਿਹੜੇ ਆ ਉਹ ਇਹਨਾਂ ਦੇ ਦੱਸੇ ਹੋਏ ਮਾਮਲਿਆਂ ਤੋਂ ਪ੍ਰਤੀਕੂਲ ਆ ਰਹੇ, ਉਲਟ ਆ ਰਹੇ ਆ। ਮਤਲਬ ਕਿ ਉੱਥੇ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਆ, ਇੰਟਰਨੈਟ ਹਾਲੇ ਵੀ ਬੰਦ ਆ, ਜਿਹੜੇ ਬਾਹਰ ਰਹਿ ਗਏ ਆ ਉਹ ਉੱਥੇ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਕਰ ਪਾ ਰਹੇ। ਤਾਂ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਦੇ, ਚਲੋ ਲੀਡਰਾਂ ਦੇ ਨਾਲ ਸਖਤਾਈ ਤੇ ਕਰਨ ਦੀ ਜ਼ਰੂਰਤ ਆ, ਜੇ ਰਾਜਸੀ ਲਾਭ ਲਈ ਕੁਛ ਵੀ ਕਰ ਸਕਦੇ ਆ। ਤਾਂ ਇਸ ਸਥਿਤੀ ਦੇ ਵਿੱਚ ਜੇ ਕੋਈ ਐਸਾ ਵੈਸਾ ਕੰਮ ਹੁੰਦਾ ਤੇ ਬਹੁਤ ਔਖਾ ਹੋ ਜਾਊਗਾ ਫਿਰ ਮੁੜ ਕੇ ਸੰਭਾਲਣਾ। ਪਰ ਗੱਲ ਇਹ ਆ ਕਿ ਜਿਸ ਤਰ੍ਹਾਂ ਉੱਥੇ ਇੱਕ ਸਿਕੰਜਾ ਕੱਸਿਆ ਪਿਆ, ਤਾਂ ਉਸ ਦਰਮਿਆਨ ਤੁਸੀਂ ਇਹ ਸੋਚੋ ਕਿ ਜੋ ਕੋਈ ਉੱਥੇ ਬਿਮਾਰ ਹੈ, ਜਾਂ ਕੋਈ ਉੱਥੇ ਪ੍ਰੈਗਨੈਂਟ ਔਰਤ ਆ, ਜਾਂ ਕੋਈ ਹਾਦਸੇ ਦਾ ਸ਼ਿਕਾਰ ਹੋ ਗਿਆ, ਤਾਂ ਉਹਦਾ ਕੀ ਹਾਲ ਹੋਏਗਾ ਉੱਥੇ? ਇਹ ਸੋਚਣ ਵਾਲੀ ਗੱਲ ਹੈ, ਸਮਝਣ ਵਾਲੀ ਗੱਲ ਹੈ। ਅੱਜ ਮੇਰੇ ਖਿਆਲ ਦੇ ਨਾਲ UN ਦਾ ਜਿਹੜਾ ਮਨੁੱਖੀ ਅਧਿਕਾਰ ਵਿੰਗ ਹੈ ਉਹਨਾਂ ਨੇ ਵੀ ਚਿੰਤਾ ਪ੍ਰਗਟਾਈ ਹੈ ਇਸ ਗੱਲ ਤੇ ਕਿ ਉੱਥੇ ਜੋ ਹਾਲਾਤ ਬਣੇ ਆ ਮਨੁੱਖੀ ਅਧਿਕਾਰਾਂ ਵਾਸਤੇ ਤੇ ਹੋਰ ਵੀ ਮਾੜੇ ਆ। ਤਾਂ ਕਹਿਣ ਦਾ ਭਾਵ ਇਹ ਕਿ ਉਸ ਪੱਖ ਤੋਂ ਵੀ ਸੋਚਣਾ ਚਾਹੀਦਾ ਕਿ ਕਦੋਂ ਤੱਕ ਇਹ ਬੰਦਿਸ਼ ਰਹੇਗੀ, ਕਦੋਂ ਤੱਕ ਇਹ ਸਥਿਤੀਆਂ ਰਹਿਣਗੀਆਂ। ਤਾਂ ਖੈਰ ਜੋ ਵੀ ਆ, ਇਸ ਵਕਤ ਜੇ ਆਪਾਂ ਉਹਨਾਂ ਨੂੰ ਹਾਲ ਪੁੱਛੀਏ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਦਾ ਹਾਲ ਤੇ ਇਹੋ ਹੀ ਹੋਊਗਾ। ਜੇ ਆਪਾਂ ਕਹੀਏ ਕਿ ਸੁਣਾਓ ਕਸ਼ਮੀਰੀਓ ਤੁਹਾਡਾ ਕੀ ਹਾਲ ਆ, ਤਾਂ ਮੇਰੇ ਖਿਆਲ ਦੇ ਨਾਲ ਉਹ ਇਹੀ ਕਹਿਣਗੇ ਕਿ ਜਿਸਮ ਸੇ ਜਾਨ ਜੁਦਾ ਕਰਕੇ ਪੁੱਛਤੇ ਹੋ ਮੇਰਾ ਹਾਲ ਕਿਆ ਹੈ, तो खैरियत ही कहेंगे, दूसरा जवाब ही कहाँ है। जी उधर प्रधान मंत्री ने भी ਜਿਹੜੇ ਮੋਦੀ ਹੁਣਾਂ ਨੇ ਜੰਮੂ ਕਸ਼ਮੀਰ ਦੇ ਉੱਤੇ ਲੈ ਕੇ ਜਿਹੜੇ ਆ ਉਹ ਟਿੱਪਣੀਆਂ ਕੀਤੀਆਂ, ਉਹਨਾਂ ਨੇ ਸੰਬੋਧਨ ਕੀਤਾ, ਕੀ ਕੁਛ ਆਖਿਆ ਜੀ ਉਹਨਾਂ ਨੇ? ਬਿਲਕੁਲ ਜੀ, ਇਹ ਇੱਕ ਵੱਡਾ ਸੰਬੋਧਨ ਆਇਆ, ਪਹਿਲਾ ਸੰਬੋਧਨ ਆਇਆ ਤੇ ਵੈਸੇ ਤੇ ਅਸੀਂ ਤੇ ਡਰ ਗਏ ਸੀ ਕਿਉਂਕਿ ਅੱਜ ਵੀ ਟਾਈਮ ਜਿਹੜਾ ਉਹ 8 ਵਜੇ ਵਾਲਾ ਹੀ ਸੀਗਾ ਤੇ ਤੁਹਾਨੂੰ ਯਾਦ ਹੋਣਾ ਨੋਟਬੰਦੀ ਵਾਲਾ ਟਾਈਮ ਵੀ ਉਹੀ ਸੀਗਾ ਤੇ ਅਸੀਂ ਆਖਿਆ ਕਿਤੇ ਉਹੀ ਮਹੂਰਤ ਕਢਾ ਕੇ ਕਿਤੇ ਪ੍ਰਧਾਨ ਮੰਤਰੀ ਫੇਰ ਕੁਛ ਬੰਦੀ ਕਰਨ ਤੇ ਨਹੀਂ ਆ ਗਏ, ਪਰ ਅੱਜ ਇਸ ਗੱਲ ਉੱਤੇ ਟਲ ਗਏ ਆ। ਖੈਰ ਉਹਨਾਂ ਨੇ ਇੱਕ ਸੰਬੋਧਨ ਜੋ ਕੀਤਾ ਵਾ, ਇੱਕ ਤਕਰੀਰ ਜਿਹੜੀ ਕੀਤੀ ਆ ਉਹ ਸਿਰਫ ਕਸ਼ਮੀਰੀਆਂ ਦੇ ਨਾਮ ਤੇ ਕੀਤੀ ਆ, ਉਹਦੇ ਵਿੱਚ ਦੂਸਰੇ ਲੋਕਾਂ ਲਈ ਕੁਛ ਨਹੀਂ ਸੀਗਾ। ਪੂਰੇ ਮੁਲਕ ਦੇ ਜੇ ਆਪਾਂ ਪ੍ਰਤੇਕ ਚ ਵੇਖੀਏ ਤੇ ਐਸਾ ਕੁਛ ਨਹੀਂ ਸੀਗਾ। ਮਤਲਬ ਕਿ ਕਸ਼ਮੀਰੀਆਂ ਨੂੰ ਉਹਨਾਂ ਨੇ ਭਰੋਸਾ ਦਿਵਾਇਆ ਕਿ ਅਸੀਂ ਇੱਥੇ ਨੌਕਰੀਆਂ ਪੈਦਾ ਕਰਾਂਗੇ, ਪੁਲਿਸ ਫੋਰਸ ਦੇ ਵਿੱਚ ਨੌਕਰੀਆਂ ਹੋਣਗੀਆਂ, ਫੌਜ ਦੇ ਵਿੱਚ ਨੌਕਰੀਆਂ ਹੋਣਗੀਆਂ। ਇੱਥੇ ਫਿਲਮ ਇੰਡਸਟਰੀ ਵਾਲਿਆਂ ਨੂੰ ਵੀ ਅਪੀਲ ਕੀਤੀ, ਉਹਨਾਂ ਨੇ ਕਿਹਾ ਕਿ ਕੰਮ ਕਰੋ। ਹੋਰ ਤਕਨੀਕੀ ਲੋਕ ਆ ਜਿਹੜੇ ਉਹਨਾਂ ਨੂੰ ਵੀ ਗੁਜ਼ਾਰਿਸ਼ ਕੀਤੀ ਆ। ਕਹਿਣ ਦਾ ਭਾਵ ਇਹ ਆ ਕਿ ਭਰੋਸਾ ਬਣਾਇਆ ਕਿ ਦੇਖੋ ਬਹੁਤ ਜਲਦੀ ਅਸੀਂ ਇੱਥੇ ਇਲੈਕਸ਼ਨ ਕਰਵਾ ਦੇਵਾਂਗੇ, ਤੁਹਾਡੇ ਹੀ ਵਿਧਾਇਕ ਹੋਣਗੇ, ਤੁਹਾਡਾ ਹੀ ਚੀਫ ਮਿਨਿਸਟਰ ਹੋਊਗਾ। ਫਿਰ ਨਾਲ ਹੀ ਉਹਨਾਂ ਨੇ ਕਿਹਾ ਕਿ UT ਬਣਾਉਣਾ ਜਿਹੜਾ ਉਹ ਇੱਕ ਮਜਬੂਰੀ ਬਣ ਗਈ ਸੀ। ਕਿਉਂਕਿ ਜਿੱਦਾਂ ਦਾ ਗਵਰਨਰ ਰਾਜ ਉੱਥੇ ਚੱਲ ਰਿਹਾ, ਉਹ ਕਹਿੰਦੇ ਕਿ ਇਸ ਤਰ੍ਹਾਂ ਸਾਡਾ ਕੰਟਰੋਲ ਸਿੱਧਾ ਸੀਗਾ ਤੇ ਚੀਜ਼ਾਂ ਠੀਕ ਹੋ ਰਹੀਆਂ ਨੇ, ਤਾਂ ਇਹਦੇ ਨਾਲ ਵਿਕਾਸ ਬਿਹਤਰ ਹੋਊਗਾ। ਮਤਲਬ ਕਿ ਕੇਂਦਰ ਜਿਹੜੀ ਹੈ ਉਹ ਸਿੱਧੀ ਸੰਪਰਕ ਸਾਧ ਸਕਦੀ ਹੈ ਲੋਕਾਂ ਦੇ ਨਾਲ। ਤਾਂ ਖੈਰ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਹਵਾਲਾ ਦਿੱਤਾ ਵਾ। ਮਤਲਬ ਇਹ ਹੈ ਕਿ ਕਸ਼ਮੀਰੀਆਂ ਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖਲੋਤੇ, ਕੁਛ ਵੀ ਨਹੀਂ ਬਦਲਿਆ। ਹੁਣ ਦੇਖੋ ਮੈਂਬਰ ਪਾਰਲੀਮੈਂਟ
ਵਿਧਾਇਕ, ਵਿਧਾਨ ਸਭਾ, ਇਹ ਸਾਰੀਆਂ ਚੀਜ਼ਾਂ ਤੇ ਠੀਕ ਨੇ, ਪਰ ਜਦੋਂ ਉਹ ਸਵਾਲ ਪੁੱਛਣਗੇ ਕਿ LG ਕਾਹਦੇ ਵਾਸਤੇ ਆ, ਮਤਲਬ ਕਿ ਸਾਡੀ ਜਿਹੜੀ ਉੱਥੋਂ ਦੀ ਵਿਧਾਨ ਸਭਾ ਉਹਦੇ ਉੱਤੇ LG ਕਾਹਤੋਂ ਬੈਠਾ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਕਿਸੇ ਕੋਲ ਵੀ ਜਵਾਬ ਨਹੀਂ ਹੋਣਾ ਕਿ ਉਹ ਕਾਹਦੇ ਲਈ ਆ। ਕਿਉਂਕਿ ਉਹ ਤੇ ਇੱਕ ਅਸਲ ਦੇ ਵਿੱਚ ਕੁੰਡਾ ਉੱਥੇ। ਤਾਂ ਖੈਰ, ਕਹਿਣ ਦਾ ਭਾਵ ਇਹ ਵਾ ਕਿ ਪ੍ਰਧਾਨ ਮੰਤਰੀ ਨੇ ਕਾਫੀ ਗੱਲਾਂ ਜਿਹੜੀਆਂ ਉਹ ਕਹੀਆਂ, ਕਾਫੀ ਤਰਕ ਦਿੱਤੇ ਆ ਆਪਣੇ ਹਵਾਲੇ ਦੇ ਨਾਲ। ਉਹ ਕਿੰਨੇ ਕੁ ਪਚਦੇ ਉਹਨਾਂ ਨੂੰ ਇਹ ਸਮਾਂ ਦੱਸੂਗਾ, ਪਰ ਪ੍ਰਧਾਨ ਮੰਤਰੀ ਨੇ ਕਾਫੀ ਟਾਈਮ ਲਾਇਆ ਉਹਨਾਂ ਨੂੰ ਸਮਝਾਉਣ ਲਈ, ਬੁਝਾਉਣ ਲਈ। ਤਾਂ ਹੁਣ ਇੰਤਜ਼ਾਰ ਹੈ ਕਿ ਅੱਗੋਂ ਕਿਸ ਤਰ੍ਹਾਂ ਦੀ ਪ੍ਰਵਾਨਗੀ ਆਉਂਦੀ ਹੈ ਜਾਂ ਕਿਸ ਤਰ੍ਹਾਂ ਦੀ ਅੱਗੇ ਅਸਹਿਮਤੀ ਆਉਂਦੀ ਹੈ। ਜੀ 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 ਬਿਲਕੁਲ। ਤੇ ਮਿੰਟੂ ਜੀ, ਇੱਕ ਚੀਜ਼ ਆਪਾਂ ਦੇਖ ਹੀ ਰਹੇ ਹਾਂ, ਇਸ ਦੇ ਬਾਰੇ ਪਹਿਲਾਂ ਵੀ ਚਰਚਾ ਕੀਤੀ ਹੈ, ਜਿਹੜਾ ਵੀ ਕੋਈ ਕਸ਼ਮੀਰੀਆਂ ਦੇ ਹੱਕ ਦੇ ਲਈ ਜਾਂ ਕੋਈ ਗੱਲ ਕਰ ਰਿਹਾ ਆ ਵੀ ਇਹਨਾਂ ਦੇ ਨਾਲ ਕੋਈ ਧੱਕਾ ਹੋ ਰਿਹਾ ਆ, ਉਹਦੇ ਉੱਤੇ ਵੀ ਉਹੀ ਦੇਸ਼ ਧਰੋਹ ਵਾਲੀਆਂ ਗੱਲਾਂ ਵੀ ਇਹ ਆ ਉਹ ਵਾ। ਬਾਕੀ ਆਪਾਂ ਇਹਨਾਂ ਦੀਆਂ ਪੋਸਟਾਂ ਦੇਖੀਆਂ ਕਿਸ ਤਰੀਕੇ ਦੇ ਨਾਲ ਔਰਤਾਂ ਦੇ ਪ੍ਰਤੀ ਜਿਹੜਾ ਆ ਇਹ ਅੱਗ ਜਿਹੜੀ ਉਗਲ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਤੋਂ ਤਾਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਵੀ ਲੋਕ ਤਾਂ ਜਿਹੜੇ ਬਹੁ ਗਿਣਤੀ ਵਾਲੇ ਉਹ ਤਾਂ ਬਹੁਤ ਜ਼ਿਆਦਾ ਜਿਹੜੇ ਖੁਸ਼ ਹੈਗੇ ਆ, ਪਰ ਉੱਥੇ ਵਾਲਿਆਂ ਦੀ ਜਿੱਦਾਂ ਤੁਸੀਂ ਹੁਣੇ ਥੋੜ੍ਹਾ ਚਿਰ ਪਹਿਲਾਂ ਦੱਸਿਆ BBC ਵਾਲਿਆਂ ਨੇ ਥੋੜ੍ਹੀ ਜਿਹੀ ਰਿਪੋਰਟਿੰਗ ਲਿਆਂਦੀ ਆ, ਇਹ ਆਉਣ ਵਾਲੇ ਸਮੇਂ 'ਚ ਬਣੂਗਾ ਕਿ ਵੀ ਜਿਹੜਾ ਕੋਈ ਉਹਨਾਂ ਦੇ ਹੱਕ ਦੀ ਵੀ ਗੱਲ ਕਰਦਾ ਆ ਵੀ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਇਹੀ ਡਰ ਆ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਵੀ ਬਾਅਦ ਦੇ ਵਿੱਚ ਇਹੀ ਕੁਛ ਜਿਹੜਾ ਉਹ ਨਾ ਹੋ ਜਾਵੇ। ਨਹੀਂ ਦੇਖੋ, ਇਹ ਤਾਂ ਹੁੰਦਾ ਕਚਰਾ ਦਿਮਾਗ ਦੇ ਵਿੱਚ ਭਰਿਆ ਕੁਛ ਲੋਕਾਂ ਦੇ, ਉਹ ਵਕਤ ਪਾਲਦੇ ਆ, ਉਹ ਕਚਰਾ ਬਾਹਰ ਆ ਜਾਂਦਾ। ਪਰ ਗੱਲ ਤੇ ਅਸਲ ਦੇ ਵਿੱਚ ਇਹ ਆ ਨਾ ਕਿ ਏਦਾਂ ਜੇ ਹੋ ਰਿਹਾ ਤਾਂ ਤੁਸੀਂ ਉਹਨਾਂ ਨੂੰ ਹੋਰ ਡਰਾ ਰਹੇ ਹੋ, ਜਦ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਯਕੀਨ ਦਵਾ ਰਿਹਾ ਕਿ ਸਭ ਕੁਛ ਠੀਕ ਹੋਊਗਾ, ਸਭ ਕੁਛ ਤੁਹਾਡੇ ਭਲੇ ਵਾਸਤੇ ਆ, ਤੇ ਇੱਕ ਪਾਸੇ ਤੁਹਾਡਾ ਵਿਧਾਇਕ ਉੱਠ ਕੇ ਇਹ ਕਹਿ ਦਿੰਦਾ ਕਿ ਹੁਣ ਤੁਸੀਂ ਉੱਥੇ ਗੋਰੀਆਂ ਨਾਲ ਜਾ ਕੇ ਵਿਆਹ ਕਰਵਾ ਸਕਦੇ ਜੇ। ਇੱਥੋਂ ਤੱਕ ਕਿ ਪਾਰਟੀ ਦੇ ਜਿਹੜੇ ਕੁਆਰੇ ਲੀਡਰ ਆ ਉਹ ਉੱਥੇ ਜ਼ਮੀਨ ਵੀ ਖਰੀਦ ਸਕਦੇ ਆ ਤੇ ਉਹਨਾਂ ਦੀਆਂ ਕੁੜੀਆਂ ਨਾਲ ਸ਼ਾਦੀ ਵੀ ਕਰਵਾ ਸਕਦੇ ਆ। ਯਾਨੀ ਇਹ ਕਿਸ ਤਰ੍ਹਾਂ ਦਾ ਭਰੋਸਾ ਹੈ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਭਰੋਸੇ ਬਣਾ ਰਿਹਾ, ਗ੍ਰਹਿ ਮੰਤਰੀ ਭਰੋਸੇ ਬਣਾ ਰਿਹਾ, ਤਾਂ ਇਹਨਾਂ ਦਾ ਆਪਣਾ ਜਿਹੜਾ ਵਿਧਾਇਕ ਆ ਉਹ ਐਸੀ ਹਰਕਤ ਕਰਦਾ ਤੇ ਉਹਦੇ ਤੇ ਹੁਣ ਤੱਕ ਇਹਨਾਂ ਦਾ ਕੋਈ ਐਕਸ਼ਨ ਨਹੀਂ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਵੇਲਾ ਤੇ ਇਦਾਂ ਦਾ ਆ ਕਿ ਜਦੋਂ ਤੁਸੀਂ ਬਾਹਾਂ ਉਲਾਰ ਕੇ ਉਹਨਾਂ ਦਾ ਸਵਾਗਤ ਕਰੋ ਭਾਈ ਕਿ ਹਾਂ ਅਸੀਂ ਤੁਹਾਡੇ ਨਾਲ ਖਲੋਤੇ ਆ, ਤਾਂ ਇਹ ਜੋ ਕਰਦੇ ਪਏ ਆ ਮੇਰੇ ਖਿਆਲ ਦੇ ਨਾਲ ਗਲਤ ਆ। ਚਾਹੇ ਉਹ ਕੋਈ ਵੀ ਕਰਦਾ ਹੋਵੇ, ਚਾਹੇ ਕੋਈ ਸਾਜ਼ਿਸ਼ਨ ਕਰਦਾ ਹੋਵੇ, ਕਿਉਂਕਿ ਏਦਾਂ ਸਾਜ਼ਿਸ਼ਾਂ ਵੀ ਹੋ ਜਾਂਦੀਆਂ ਜੀ। ਉਹਨਾਂ ਨੂੰ ਪਤਾ ਕਿ ਇਸ ਵੇਲੇ ਜਿਹੜਾ ਭਾਂਡਾ ਟੁੱਟਣਾ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਸਿਰ ਤੇ ਟੁੱਟਣਾ ਹੈ, ਤੇ ਵਿਰੋਧੀ ਵੀ ਇਸ ਤਰ੍ਹਾਂ ਦੇ ਦਾਅ ਲਾ ਸਕਦੇ ਆ। ਪਰ ਜੋ ਵੀ ਹੋ ਰਿਹਾ ਜੋ ਵੀ ਚੱਲ ਰਿਹਾ ਗਲਤ ਚੱਲ ਰਿਹਾ। ਪਰ ਮੈਨੂੰ ਨਹੀਂ ਲੱਗਦਾ ਜੇ ਆਪਾਂ ਓਵਰਆਲ ਚੀਜ਼ ਦੇਖੀਏ ਕਿ ਆਹ ਸਭ ਕੁਝ ਠੀਕ ਹੋ ਜਾਏਗਾ, ਜਿਹਦੇ ਕਰਕੇ 370 ਦੇ ਵਿੱਚ ਇਹਨਾਂ ਨੇ ਬਦਲਾਅ ਲਿਆਂਦਾ, ਜਾਂ ਉਹਨੂੰ ਕਹਿ ਲਈਏ ਕਿ ਪੂਰੀ ਤਰ੍ਹਾਂ ਪ੍ਰਭਾਵਹੀਨ ਕਰ ਦਿੱਤਾ। ਜਿਹੜੀਆਂ ਚੀਜ਼ਾਂ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ, ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਫਰਕ ਪਊਗਾ। ਬਾਕੀ ਰਹੀ ਗੱਲ ਹੁਣ ਕਿ ਕਿੱਦਾਂ ਉੱਥੇ ਬੋਲਣ ਵਾਲਿਆਂ ਦੀ ਆਜ਼ਾਦੀ ਰਹਿੰਦੀ ਆ, ਕਿੱਦਾਂ ਸਭ ਕੁਛ ਰਹਿੰਦਾ, ਉਹ ਤੇ ਦੇਖੋ ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਜਿੱਥੇ ਬੰਦੂਕਾਂ ਦੀ ਲੜਾਈ ਚੱਲਦੀ ਹੋਵੇ ਨਾ ਉੱਥੇ ਕੋਈ ਆਜ਼ਾਦੀ ਨਹੀਂ, ਕੋਈ ਅਧਿਕਾਰ ਨਹੀਂ, ਕੋਈ ਕੁਛ ਨਹੀਂ ਹੈ। ਉੱਥੇ ਸਿਰਫ ਧੱਕੇਸ਼ਾਹੀਆਂ ਚੱਲਦੀਆਂ। ਇਹ ਅਧਿਕਾਰ ਅਧਿਕੂਰ ਜਿਹੜੇ ਆ ਉਹ ਪਾਸੇ ਹੋ ਕੇ ਬਹਿ ਜਾਂਦੇ ਆ ਹੱਥ ਜੋੜ ਕੇ। ਤਾਂ ਇਹ ਦੇਖਣਾ ਹੋਏਗਾ ਕਿ ਹੁਣ ਮਾਹੌਲ 'ਚ ਕਿੰਨਾ ਕੁ ਫਰਕ ਪੈਂਦਾ। ਬਾਕੀ ਗੱਲ ਰਹੀ ਆ ਜਿਹੜੀ ਆ ਹਫ਼ਤਾ, ਇਹ ਬਹੁਤ ਮਹੱਤਵਪੂਰਨ ਹੈ। ਕਿਉਂ ਇਹਦੇ ਵਿੱਚ ਹੁਣ ਕੱਲ ਨੂੰ ਇੱਕ ਤੇ ਪਹਿਲੀ ਮਰਤਬਾ ਜੋ ਇਹ ਸਭ ਕੁਛ ਵਾਪਰਿਆ, ਉਸ ਤੋਂ ਬਾਅਦ ਪਹਿਲੀ ਮਰਤਬਾ ਜੁਮੇ ਦੀ ਨਮਾਜ਼ ਅਤਾ ਹੋਊਗੀ। ਕਿੰਨੀ ਕੁ ਖੁੱਲ੍ਹ ਦਿੰਦੇ ਇਹ ਵੇਖਣਾ ਹੋਊਗਾ। ਫਿਰ ਉਸ ਤੋਂ ਬਾਅਦ 12 ਨੂੰ ਮੇਰੇ ਖਿਆਲ ਦੇ ਨਾਲ ਬਕਰੀਦ ਆ ਜਾਣੀ ਆ, 14 ਨੂੰ ਪਾਕਿਸਤਾਨੀਆਂ ਦਾ ਆਜ਼ਾਦੀ ਦਿਨ ਆ, ਤੇ 15 ਨੂੰ ਇੱਧਰ ਭਾਰਤੀਆਂ ਦਾ ਆਜ਼ਾਦੀ ਦਿਨ ਆ। ਤੇ ਇਹ ਜਿਹੜੇ ਹਫ਼ਤੇ 'ਚ 4 ਦਿਨ ਆ, ਇਹ ਕਾਫੀ ਕੁਛ ਤੈਅ ਕਰਨਗੇ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ। ਤਾਂ ਮੈਨੂੰ ਲੱਗਦਾ ਕਿ ਇੱਕ ਵਾਰੀ ਉਬਾਲਾ ਜਿਹੜਾ ਉਹ ਆਊਗਾ ਜ਼ਰੂਰ, ਤਾਂ ਉਸ ਉਬਾਲੇ ਨੂੰ ਕਿੱਦਾਂ ਇਹ ਸੰਭਾਲਦੇ ਵੇਖਣਾ ਹੋਏਗਾ। ਜੀ, ਅਗਲੀ ਨਾਲ ਹੀ ਇਸ ਦੇ ਨਾਲ ਹੀ ਜੁੜੀ ਹੋਈ ਗੱਲ ਕਰੀਏ, ਉੱਧਰ ਪਾਕਿਸਤਾਨ ਨੇ ਰੱਦ ਕਰ ਦਿੱਤੀ ਹੈ ਸਮਝੌਤਾ ਐਕਸਪ੍ਰੈਸ। ਤੁਹਾਡੀ ਆਵਾਜ਼ ਟੁੱਟ ਗਈ ਹੈ ਜੀ। ਮੈਂ ਕਹਿ ਰਿਹਾ ਸੀਗਾ ਵੀ ਪਾਕਿਸਤਾਨ ਨੇ ਉੱਧਰ ਸਮਝੌਤਾ ਐਕਸਪ੍ਰੈਸ ਰੱਦ ਕਰ ਦਿੱਤੀ ਹੈ। ਨਹੀਂ, ਰੱਦ ਉਹਨਾਂ ਨੇ ਬੜੇ ਭੈੜੇ ਜਿਹੇ ਢੰਗ ਨਾਲ ਕੀਤੀ ਆ। ਉਹਨਾਂ ਨੇ ਤੇ ਸੁਨੇਹਾ ਘੱਲ ਦਿੱਤਾ ਟਾਈਮ ਤੇ ਟਾਈਮ, ਕਹਿੰਦੇ ਕਿ ਆਹ ਖਲੋਤੀ ਆ ਰੇਲ ਗੱਡੀ ਤੇ ਆ ਕੇ ਲੈ ਜਾਓ ਭਾਈ, ਆਪਦਾ ਡੱਬਾ ਵੀ ਘੱਲ ਦਿਓ, ਇੰਜਨ ਘੱਲ ਦਿਓ ਤੇਜਾ ਸਿੰਘ, ਤੇ ਨਾਲ ਭਾਈ ਤੁਸੀਂ ਆਪਣੇ ਬੰਦੇ ਘੱਲ ਦਿਓ, ਸਾਡੇ ਦੇ ਬੰਦੇ ਆਉਂਦੇ ਨਹੀਂ ਡਰਦੇ। ਉਹਨਾਂ ਨੇ ਸੁਣਿਆ ਜਦੋਂ ਘੱਲ ਦਿੱਤਾ ਭਾਜੜਾਂ ਪੈ ਗਈਆਂ। ਲੋਕ ਮਜ਼ਾਕ ਕਰਦੇ ਸੀ, ਕਹਿੰਦੇ ਕਿ ਤੁਹਾਡੇ ਕੋਲ ਹੀ ਆ ਤਾਰਾ ਸਿੰਘ,
ਉਹ ਸੰਨੀ ਦਿਓਲ, ਉਹਨੂੰ ਘੱਲਦੇ, ਉਹਨੂੰ ਵਾਹਵਾ ਹਿਸਾਬ ਕਿਤਾਬ ਹੈ ਪਾਕਿਸਤਾਨ 'ਚ ਰੇਲ ਗੱਡੀ ਲਿਆਉਣ ਦਾ। ਤਾਂ ਖੈਰ ਸਮਝੌਤਾ ਐਕਸਪ੍ਰੈਸ ਜਿਹੜੀ ਆ ਉਹਨਾਂ ਨੇ ਪੱਕੇ ਤੌਰ ਤੇ ਹੀ ਰੱਦ ਕਰ ਦਿੱਤੀ ਆ। ਉਹਨਾਂ ਨੇ ਖਿਲਾਰ ਦਿੱਤੀ ਕਿ ਆਪਦਾ ਇੰਜਨ ਲਿਆਓ, ਆਪਦਾ ਡਰਾਈਵਰ ਲਿਆਓ ਤੇ ਇੱਥੋਂ ਲੈ ਜਾਓ। ਤੇ ਜਿਹੜੀਆਂ ਇਧਰੋਂ ਸਵਾਰੀਆਂ ਵੀ ਜਾਣੀਆਂ ਸਨ, ਜਿਹੜੀਆਂ ਦਿੱਲੀ ਤੋਂ ਅਟਾਰੀ ਪਹੁੰਚੀਆਂ ਹੋਈਆਂ ਸੀਗੀਆਂ, ਉਹ ਵੀ ਅੱਧ ਵਿਚਾਲੇ ਫਸ ਗਈਆਂ। ਤਾਂ ਸਮਝੌਤਾ ਐਕਸਪ੍ਰੈਸ ਜਿਹੜੀ ਆ ਉਹ ਰੱਦ ਹੋ ਗਈ। ਵੈਸੇ ਹੋ ਹੀ ਜਾਣੀ ਸੀਗੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਆ। ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਉਹ ਸਾਜ਼ਗਾਰੀ ਦੇ ਨਾਲ ਅੱਗੇ ਚੱਲ ਸਕਦੀਆਂ ਸਨ। ਤਾਂ ਹੁਣ ਵੱਡੀ ਜਿਹੜੀ ਇੱਕ ਰਾਹਤ ਦੀ ਖਬਰ ਆਈ ਹੈ ਪਾਕਿਸਤਾਨ ਵੱਲੋਂ, ਉਹ ਇਹ ਆਈ ਹੈ ਕਿ ਉਹਨਾਂ ਨੇ ਆਖਿਆ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਆ, ਲਾਂਘਾ ਆ ਜਿਹੜਾ, ਉਹਦੇ ਕੰਮ ਤੇ ਕੋਈ ਫਰਕ ਨਹੀਂ ਪਊਗਾ। ਮਤਲਬ ਕਿ ਉਹ ਨਹੀਂ ਰੋਕਿਆ ਜਾਊਗਾ। ਬਾਕੀ ਤਾਂ ਤੁਸੀਂ ਵੇਖਿਆ ਹੀ ਕਿ ਉਹਨਾਂ ਦੀ ਅਸੈਂਬਲੀ 'ਚ ਕਿਸ ਤਰ੍ਹਾਂ ਗਾਲ ਦੁੱਪੜ ਹੋਇਆ, ਕਿਸ ਤਰ੍ਹਾਂ ਉਹ ਇੱਕ ਦੂਜੇ ਦੇ ਨਾਲ ਖਹਿਬੜੇ ਆ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਫੈਸਲੇ ਲਏ। ਦੇਖੋ ਉਹ ਉਹਨਾਂ ਦੀ ਮਜਬੂਰੀ ਆ। ਜਿਵੇਂ ਸਿਆਸੀ ਤੌਰ ਤੇ ਇਹਨਾਂ ਨੇ ਦਾਅ ਖੇਡੇ ਆ, ਐਡੇ ਤਗੜੇ ਦਾਅ ਖੇਡੇ ਕਿ ਮੈਨੂੰ ਨਹੀਂ ਲੱਗਦਾ ਭਾਰਤੀ ਜਨਤਾ ਪਾਰਟੀ ਹਿੱਲ ਸਕੂਗੀ ਹੁਣ ਸੱਤਾ 'ਚੋਂ। ਉਹਨੂੰ ਹਿਲਾਉਣਾ ਬਹੁਤ ਔਖਾ, ਬਹੁਤ ਹੀ ਔਖਾ। ਜਦ ਤੱਕ ਉਹ ਪਾਰਟੀ ਨਹੀਂ, ਜਦ ਤੱਕ ਆਪਣੇ ਭਾਰ ਨਾਲ ਨਹੀਂ ਡਿੱਗਦੀ, ਤਾਂ ਬਹੁਤ ਔਖਾ। ਤਾਂ ਉਦਾਂ ਦੇਖੋ ਉਧਰ ਵੀ ਮਜਬੂਰੀਆਂ ਨੇ, ਸਿਆਸੀ ਮਜਬੂਰੀਆਂ ਨੇ। ਸਿਆਸੀ ਮਜਬੂਰੀਆਂ ਉਹਨਾਂ ਨੂੰ ਬੁਲਾਉਂਦੀਆਂ ਨੇ। ਤਾਂ ਉਹ ਜਿੰਨਾ ਵੀ ਹੁਣ ਜ਼ਹਿਰ ਉਗਲਣਗੀਆਂ ਉਹਨਾਂ ਦੀਆਂ ਸਿਆਸੀ ਤਾਕਤਾਂ, ਜਿੰਨਾ ਵੀ ਉਹ ਕਰ ਸਕਦੇ ਆ ਭਾਰਤ ਦੇ ਵਿਰੁੱਧ, ਉਹਨਾਂ ਨੂੰ ਗੁੱਸਾ ਠੰਡਾ ਕਰਨ ਦਾ ਕੰਮ ਕਰਨਗੇ। ਉਹਨਾਂ ਦਾ ਤਾਂ ਫੌਜੀ ਜਰਨੈਲ ਬੋਲੀ ਜਾਂਦਾ ਸੀ, ਬਾਜਵਾ ਬੋਲੀ ਜਾਂਦਾ ਸੀ ਕਿ ਅਸੀਂ ਘੱਟ ਨਹੀਂ ਕਰਾਂਗੇ। ਤਾਂ ਉਧਰੋਂ ਤੇ ਕਿਸੇ ਵੀ ਕਿਸਮ ਦੀ ਆਪਾਂ ਮੁਲਾਇਮਤਾ ਜਾਂ ਰਹਿਮਤਾ ਜਾਂ ਫਰਾਕ ਦਿਲੀ ਜੇ ਕਿਆਸੀ ਤੇ ਮੇਰੇ ਖਿਆਲ ਦੇ ਨਾਲ ਗੱਲ ਤੇ ਉਹ ਤੇ ਕਰਨਗੇ ਜਿੰਨਾ ਵੀ ਕਰ ਸਕਦੇ ਆ। ਪਾਕਿਸਤਾਨ ਨੂੰ ਅੱਜ ਭਾਰਤ ਨੇ ਸਲਾਹ ਦਿੱਤੀ ਸੀ ਕਿ ਭਾਈ ਸਮੀਖਿਆ ਦੁਬਾਰਾ ਕਰੋ, ਤੇ ਉਹ ਕਹਿੰਦੇ ਤੁਸੀਂ ਕਸ਼ਮੀਰ ਵਾਲੇ ਮਾਮਲੇ ਦੀ ਸਮੀਖਿਆ ਦੁਬਾਰਾ ਕਰ ਲਓ। ਤਾਂ ਜਾਨੀ ਕੰਮ ਹੈ ਜਿਹੜਾ ਉਹ ਟਿੱਟ ਫੋਰ ਟੈਟ ਵਾਲਾ ਹੀ ਆ, ਅਦਲੇ ਤੋਂ ਬਦਲੇ ਵਾਲਾ। ਇਹ ਕਹਿੰਦੇ ਸਮੀਖਿਆ ਕਰੋ, ਕਹਿੰਦੇ ਕਿ ਤੁਸੀਂ ਕਸ਼ਮੀਰ ਵਾਲੇ ਮਾਮਲੇ ਦੀ ਸਮੀਖਿਆ ਕਰ ਲਓ। ਤਾਂ ਇਹ ਮੈਨੂੰ ਨਹੀਂ ਲੱਗਦਾ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਟਾਈਮ ਆਉਣਾ ਹੈ ਤਾਂ ਛੇਤੀ ਕੀਤਿਆਂ ਇਹਨਾਂ ਦੋਨਾਂ ਮੁਲਕਾਂ ਦੀ ਜਿਹੜੀ ਕਸ਼ੀਦਗੀ ਉਹ ਮੁੱਕ ਜਾਊਗੀ। ਪਰ ਫਿਰ ਵੀ ਆਪਾਂ ਤੇ ਸਲਾਹ ਦੇ ਸਕਦੇ ਹਾਂ ਕਿ ਫੁਰਸਤ ਮਿਲੇ ਜਾਬੀ ਤੋਂ ਰੰਜਿਸ਼ੋਂ ਬੁਲਾ ਦੇਣਾ, ਕੌਣ ਜਾਣੇ ਸਾਂਸੋਂ ਕੀ ਮੋਹਲਤ ਤੇ ਕਹਾਂ ਤੱਕ ਹੈ। ਜੀ ਜੀ ਬਿਲਕੁਲ। ਇਹ ਕਰਤਾਰਪੁਰ ਲਾਂਘੇ ਨੂੰ ਲੈ ਕੇ ਤਾਂ ਜ਼ਰੂਰ ਡਰ ਬਣਿਆ। ਉਹਨਾਂ ਨੇ ਤਾਂ ਚਲੋ ਭਰੋਸਾ ਦਵਾਇਆ, ਹੁਣ ਦੇਖਦੇ ਇੱਧਰੋਂ ਜਿਹੜਾ ਉਹ ਕੀ ਕੰਮ ਹੁੰਦਾ ਆ। ਅਗਲੀ ਜਿਹੜੀ ਆਪਾਂ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ, ਕਹਿੰਦੇ ਜਿਹੜਾ ਭੀਮ ਟਾਂਕ ਕਤਲਕਾਂਡ ਸੀ, ਡੋਡਾ ਸਮੇਤ 24 ਨੂੰ ਹੋਈ ਸਜ਼ਾ। ਹਾਂਜੀ, ਇਹਦੇ ਵਿੱਚ 26 ਮੁਲਜ਼ਮ ਸਨ। ਜਦੋਂ ਇਹ ਕਤਲਕਾਂਡ ਹੋਇਆ ਸੀ, ਤੁਹਾਨੂੰ ਪਤਾ ਪੂਰੀ ਦੁਨੀਆ ਹੀ ਹਿੱਲ ਗਈ ਸੀ ਇੱਕ ਤਰ੍ਹਾਂ ਨਾਲ। ਜਿੱਥੇ ਜਿੱਥੇ ਵੀ ਪੰਜਾਬ ਦੇ ਲੋਕ ਜਾਂ ਭਾਰਤ ਦੇ ਲੋਕ ਬੈਠੇ ਸੀਗੇ, ਕੰਮ ਗਏ ਸੀਗੇ, ਜਿਸ ਵਹਿਸ਼ੀਆਨਾ ਢੰਗ ਦੇ ਨਾਲ ਇਹ ਕਤਲ ਕੀਤਾ ਗਿਆ ਸੀਗਾ। ਮਿੰਟੂ ਜੀ ਜੀ ਲੱਗ ਰਿਹਾ ਜੀ ਕੋਈ ਤਕਨੀਕੀ ਪ੍ਰੋਬਲਮ ਆ ਤੇ ਆਪਾਂ ਸਾਡੇ ਕੋਈ ਨਹੀਂ ਹੈ। ਤੇ ਬਾਅਦ ਦੇ ਵਿੱਚ ਫੋਟੋਆਂ ਵੀ ਆ ਗਈਆਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ। ਬਾਅਦ ਇੱਥੋਂ ਤੱਕ ਖਬਰ ਨਿਕਲ ਆਈ ਕਿ ਉਹਦੇ ਐਲਬਮ ਦੇ ਵਿੱਚ ਹੀ ਇਹਨਾਂ ਦਾ ਅਕਾਲੀਆਂ ਦਾ ਦਫ਼ਤਰ ਚੱਲਦਾ ਰਿਹਾ। ਫੇਰ ਵੀ ਨਾ ਮੰਨੇ ਤੇ ਇੱਕ ਦਿਨ ਇਹਨਾਂ ਦਾ ਸ਼ਹਿਰੀ ਪ੍ਰਧਾਨ ਜਿਹੜਾ ਉਹਦੀ ਮੁਲਾਕਾਤ ਕਰਦਾ ਉੱਥੇ ਅੜਿੱਕ ਕੇ ਆ ਗਿਆ। ਚੋਣ ਕਮਿਸ਼ਨ ਨੇ ਫੜ ਲਿਆ ਜਾ ਕੇ ਫਾਜ਼ਿਲਕਾ ਜੇਲ੍ਹ 'ਚ। ਤਾਂ ਇਸ ਤਰ੍ਹਾਂ ਦਾ ਸਾਰਾ ਘਟਨਾਕ੍ਰਮ ਰਿਹਾ ਸੀਗਾ। ਤਾਂ ਉਹ ਸ਼ਰਾਬ ਦਾ ਵਪਾਰੀ ਕੰਮ ਨਾਲ ਕਹਿ ਦਈਏ ਕਿ ਅਕਾਲੀ ਆਗੂ ਸੀਗਾ ਸ਼ਿਵ ਲਾਲ ਡੋਡਾ। ਤਾਂ ਇਹ ਜਿਹੜਾ ਮੁੰਡਾ ਸੀਗਾ ਭੀਮ ਟਾਂਕ, ਉਹਦੇ ਕੋਲ ਕੰਮ ਕਰਦਾ ਸੀਗਾ, ਕਹਿ ਸਕਦੇ ਕਰਿੰਦਾ ਸੀਗਾ। ਤੇ ਕੰਮ ਸ਼ਰਾਬ ਦਾ ਅਬੋਹਰ ਦੇ ਵਿੱਚ 2 ਨੰਬਰ ਦਾ ਬਹੁਤ ਆ। ਤੇ ਇਹ ਇੱਕ ਸ਼ਰਾਬ ਮਾਫੀਆ ਦਾ ਦਸਤੂਰ ਆ ਕਿ ਜਦੋਂ ਕੋਈ ਬੰਦਾ ਇਸ ਤਰ੍ਹਾਂ ਨਿਕਲਦਾ ਤੇ ਫਿਰ ਉਹਨੂੰ ਝਟਕਾ ਦਿੱਤਾ ਜਾਂਦਾ। ਤਾਂ ਇਹ ਲੜਾਈਆਂ ਬਹੁਤ ਪੁਰਾਣੀਆਂ ਨੇ। ਜੇ ਤੁਸੀਂ 90 ਤੋਂ ਇਤਿਹਾਸ ਚੱਕ ਕੇ ਦੇਖ ਲਓਗੇ ਨਾ ਅਬੋਹਰ ਦਾ, ਤੇ ਇਹ ਚੱਲਦਾ ਆ। ਕਦੇ ਕਿਸੇ ਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ, ਕਦੇ ਕਿਸੇ ਦੇ ਹੱਥ ਵੱਢ ਦਿੱਤੇ ਜਾਂਦੇ। ਇਹਨੂੰ ਵੀ ਬਹੁਤ ਬੁਰੀ ਤਰ੍ਹਾਂ ਵੱਢਿਆ ਸੀ। ਇੱਕ ਇਹਦੇ ਨਾਲ ਦਾ ਜਿਹੜਾ ਸੀਗਾ ਉਹ ਬਚ ਗਿਆ ਸੀਗਾ। ਤਾਂ ਉਸ ਤੋਂ ਬਾਅਦ ਸੁਨੀਲ ਜਾਖੜ ਨੇ ਫਿਰ ਇਸ ਮਾਮਲੇ ਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਮੰਗ ਚੁੱਕੀ। ਬਹੁਤ ਹੱਦ ਤੱਕ ਕਹੀਏ ਕਿ ਸੁਨੀਲ ਜਾਖੜ ਨੇ ਜ਼ੋਰ ਲਾ ਦਿੱਤਾ ਸੀ। ਕਾਰਨ ਸੀਗਾ ਕਿਉਂਕਿ ਇਹ ਜਿਹੜਾ ਬੰਦਾ ਸੀਗਾ ਸ਼ਿਵ ਲਾਲ, ਇਹਦਾ ਚੰਗਾ ਆਧਾਰ ਸੀਗਾ। ਹੋਇਆ ਕਿ ਭਾਜਪਾ ਦੇ ਆਗੂ ਨੂੰ ਤੇ ਸੁਨੀਲ ਜਾਖੜ ਦੋਨਾਂ ਨੂੰ ਹਰਾਉਣ ਵਾਸਤੇ, ਮਾਰ ਦੇਣ ਵਾਸਤੇ ਇੱਕ ਵਾਰੀ ਅਕਾਲੀਆਂ ਨੇ ਜਿਹੜਾ ਨਾ ਗੇਮ ਲਾ ਦਿੱਤੀ ਸੀ। ਉਹਦੇ ਕਰਕੇ ਕੀ ਹੋਇਆ ਕਿ ਇਹ ਸ਼ਿਵ ਲਾਲ ਡੋਡਾ ਜਿਹੜਾ ਖੜ ਗਿਆ, ਸ਼ਿਵਲਾਲ ਡੋਡਾ ਖੜ ਗਿਆ ਤੇ ਉਹਨੇ ਸੁਨੀਲ ਜਾਖੜ ਦੀ ਫੱਟੀ ਬੋਚ ਦਿੱਤੀ ਤੇ ਉਹ ਜਿੱਤ ਗਿਆ। ਯਾਨੀ ਅਕਾਲੀਆਂ ਨੇ ਗੇਮ ਲਾਈ ਸੀ ਦੋ ਪਾਸੇ ਵੀ ਕੋਈ ਨਾ ਕੋਈ ਤਾਂ ਸਾਡਾ ਵਿਰੋਧੀ ਝਟਕੇ ਜਾਊਗਾ। ਇੱਕ ਤੀਰ ਨਾਲ 2 ਨਿਸ਼ਾਨੇ ਬੰਦਾ ਇਹਨਾਂ ਦਾ ਸੀ। ਇਹ ਆਜ਼ਾਦ ਖੜ ਗਿਆ, ਸੁਨੀਲ ਜਾਖੜ ਮਾਜਿਆ ਗਿਆ। ਸੁਨੀਲ ਜਾਖੜ ਨੂੰ ਇਸ ਚੀਜ਼ ਦੀ ਗੱਲ ਸੀਗੀ, ਇਸ ਚੀਜ਼ ਦੀ ਖਾਰ ਸੀ ਕਿਤੇ ਨਾ ਕਿਤੇ ਕਿ ਇਸ ਮਾਮਲੇ ਦੇ ਵਿੱਚ ਹੁਣੇ ਅੜਿੱਕੇ ਆਇਆ ਤੇ ਇਹਨੂੰ ਮਾਂਜ ਕੇ ਰੱਖ ਲਈਏ। ਤਾਂ ਸੁਨੀਲ ਜਾਖੜ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ। ਉਸ ਤੋਂ ਬਾਅਦ ਪਰਿਵਾਰ ਵੀ ਜਿਹੜਾ ਸੀਗਾ ਨਾ
ਉਹ ਲਿਖਿਆ ਨਹੀਂ, ਝੁਕਿਆ ਨਹੀਂ, ਕਿਉਂਕਿ ਇਸ ਬੰਦੇ ਦੇ ਨਾਲ ਮੱਥਾ ਲਾਉਣਾ, ਸਾਡੇ ਇਲਾਕੇ ਦੇ ਕਿਸੇ ਵੀ ਬੰਦੇ ਨੂੰ ਤੁਸੀਂ ਪੁੱਛ ਕੇ ਵੇਖੋਗੇ, ਇਸ ਬੰਦੇ ਦੇ ਨਾਲ ਮੱਥਾ ਲਾਉਣਾ ਬਹੁਤ ਵੱਡੀ ਗੱਲ ਸੀ। ਪਰ ਉਸ ਪਰਿਵਾਰ ਨੇ ਹਿੰਮਤ ਨਹੀਂ ਹਾਰੀ। ਅੱਜ ਦੀ ਤਾਰੀਖ ਦੇ ਵਿੱਚ 26 ਚੋਂ 25 ਜਿਹੜੇ ਵੱਜ ਗਏ ਆ, ਇੱਕ ਨੂੰ 4 ਸਾਲ ਦੀ ਕੈਦ ਹੋਈ ਆ, ਬਾਕੀ ਸ਼ਿਵ ਲਾਲ ਡੋਡਾ ਤੇ ਉਹਦੇ ਭਤੀਜੇ ਅਮਿਤ ਡੋਡੇ ਸਮੇਤ 24 ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਤਾਂ ਪਰਿਵਾਰ ਨੇ ਇਹਦੇ ਤੇ ਤਸੱਲੀ ਪ੍ਰਗਟਾਈ ਆ, ਪਰ ਫਿਰ ਵੀ ਉਹ ਕਹਿੰਦੇ ਸੀ ਕਿ ਘੱਟੋ ਘੱਟ ਇਹਨਾਂ 2-3 ਜਣਿਆਂ ਨੂੰ ਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ਪਰ ਫਿਰ ਵੀ ਆ, ਇਸ ਕਾਨੂੰਨੀ ਲੜਾਈ ਦੇ ਵਿੱਚ ਜਿੱਤ ਇਸ ਪਰਿਵਾਰ ਦੀ ਹੋਈ ਆ, ਪਰ ਜੋ ਉਹਨਾਂ ਨੇ ਘਾਲਣਾ ਘਾਲੀ ਆ, ਬਹੁਤ ਤਕੜੀ ਘਾਲਣਾ। ਤਾਂ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਵਾ, ਜੇ ਆਪਾਂ ਵੇਖੀਏ ਕਿ ਖਾਮੋਸ਼ੀ जुर्म है, इस दौर में बोलना सीखो वरना मिट जाओगे हालात के तूफानों में। ਤਾਂ ਖਾਮੋਸ਼ੀ ਜਿਹੜੀ ਆ ਇਸ ਟਾਈਮ जुर्म ਆ, ਬੋਲਣਾ ਸਿੱਖੋ ਨਹੀਂ ਤੇ ਮਿਟ ਜਾਓਗੇ। ਜੀ ਜੀ। ਅਗਲੀ ਗੱਲ ਕਰਦੇ ਆ, ਕਹਿੰਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ CBI ਦੀ ਕਲੋਜ਼ਰ ਰਿਪੋਰਟ ਦੇ ਉੱਤੇ ਦਿੱਤੇ ਨੇ ਹੁਕਮ। ਦੇਖੋ, ਕਲੋਜ਼ਰ ਰਿਪੋਰਟ ਤੇ ਹੁਕਮ ਤੇ ਇਹਨਾਂ ਨੇ ਦੇ ਦਿੱਤੇ ਆ ਕਿ ਸੋਮਵਾਰ ਤੱਕ ਕੇਸ ਹੈ ਜਿਹੜਾ ਫਾਈਲ ਕਰੋ। ਅਸੈਂਬਲੀ ਦੇ ਵਿੱਚ ਆਪਾਂ ਵੇਖਿਆ ਹੀ ਹੈ ਕਿ ਕਿਸ ਤਰ੍ਹਾਂ ਇਹਨਾਂ ਦਾ ਝੱਟ ਹੋਇਆ ਸੀਗਾ। ਅਕਾਲੀਆਂ ਨੇ ਵਿਰੋਧਤਾ ਕੀਤੀ ਸੀਗੀ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਸੁਣਾਉਣ ਲੱਗ ਪਿਆ, ਕਹਿੰਦਾ ਕਿ ਇਹ ਜਿਹੜੀ ਜਾਂਚ ਪੜਤਾਲ ਤੁਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਹੀ ਬੰਦ ਕਰਵਾਈ ਆ। ਤਾਂ ਅਕਾਲੀ ਜਿਹੜੇ ਆ ਉਹ ਇਹਦੇ ਵਿੱਚ ਤੁਹਾਨੂੰ ਪਤਾ ਇੱਕ ਪਹਿਲਾਂ ਕਨਫਿਊਜ਼ ਸੀਗੀ, ਪਰ ਹੁਣ ਕਲੀਅਰ ਹੋ ਗਏ ਆ ਕਿ ਉਹ ਵਿਰੋਧਤਾ ਕਰਦੇ ਪਏ ਕਿ ਕਲੋਜ਼ਰ ਰਿਪੋਰਟ ਨਹੀਂ, ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਅੱਗੇ ਹੋਣੀ ਚਾਹੀਦੀ ਆ। ਤਾਂ ਹੁਣ ਕਾਂਗਰਸ ਕਸੂਤੀ ਫਸੀ ਪਈ ਇਸ ਮਾਮਲੇ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਕਿ ਇੱਕ ਡਿਨਰ ਤੇ ਇਹਨਾਂ ਦੀ ਕਾਫੀ ਆਪਸ ਦੇ ਵਿੱਚ ਬਹਿਸ ਵੀ ਹੋਈ ਸੀਗੀ ਇਸ ਚੀਜ਼ ਨੂੰ ਲੈ ਕੇ। ਤਾਂ ਹੁਣ ਦੱਸਦੇ ਆ ਕਿ ਸੋਮਵਾਰ ਤੱਕ ਇਹ ਕੇਸ ਜਿਹੜਾ ਦਾਇਰ ਕਰਨ ਲਈ ਇਹਨਾਂ ਨੇ ਆਖ ਦਿੱਤਾ। ਦੇਖੋ ਅੱਗੇ ਕੀ ਬਣਦਾ, ਪਰ ਵਿੱਚੋਂ ਗੱਲ ਇਹ ਵੀ ਨਿਕਲ ਕੇ ਆ ਰਹੀ ਆ ਕਿ ਇਹਨਾਂ ਦੇ ਕੁਝ MLA ਆ ਜਿਹੜੇ ਉਹ ਵਿਸ਼ੇਸ਼ ਅਧਿਕਾਰ ਹਨਨ ਮਤਾ ਵੀ ਲਿਆ ਰਿਹਾ। ਉਹ ਕੀ ਹੁੰਦਾ, ਉਹ ਸ਼ਾਇਦ ਕੁਝ ਲੋਕਾਂ ਨੂੰ ਪਤਾ ਹੋਵੇ ਕਿ ਜਿਹੜੇ MLAs ਹੁੰਦੇ ਆ ਜਾਂ ਜਿਹੜੇ ਅਸੈਂਬਲੀ ਮੈਂਬਰ ਹੁੰਦੇ ਆ, ਉਹਨਾਂ ਦੇ ਆਪਣੇ ਵਿਸ਼ੇਸ਼ ਅਧਿਕਾਰ ਆ। ਇੱਕ ਚੀਜ਼ ਤੁਸੀਂ ਵੇਖੀ ਹੋਣੀ ਆ ਕਿ ਅਸੈਂਬਲੀ ਦੇ ਵਿੱਚ ਜਾ ਕੇ ਕੁਝ ਵੀ ਬੋਲ ਲੈਂਦੇ ਆ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਤਾਂ ਉਹ ਅਧਿਕਾਰ ਖੇਤਰ ਹੈ ਇਹਨਾਂ ਦਾ। ਤਾਂ ਹੁੰਦਾ ਕੀ ਆ ਕਿ ਇਹਨਾਂ ਦਾ ਆਪਣਾ ਇੱਕ ਅਫਸਰ ਹੈ ਜਿਹੜਾ SIT ਦਾ, ਉਹ ਪੱਤਰ ਲਿਖ ਦਿੰਦਾ CBI ਨੂੰ ਆ ਬੀਤੇ ਦਿਨੀ ਕਿ ਹਾਂ ਭਾਈ ਜੀ ਜਾਂਚ ਪੜਤਾਲ ਜਿਹੜੀ ਆ ਤੁਸੀਂ ਦੁਬਾਰਾ ਕਰੋ। ਮਤਲਬ CBI ਜਾਂਚ ਪੜਤਾਲ ਜਿਹੜੀ ਜਾਰੀ ਰੱਖੇ। ਹੁਣ ਇੱਕ ਪਾਸੇ ਅਸੈਂਬਲੀ ਨੇ ਮਤਾ ਪਾਇਆ ਹੋਇਆ ਕਿ CBI ਤੋਂ ਕੇਸ ਪੁੱਠੇ ਲੈਣੇ ਆ, ਤਾਂ ਜਦ ਕਿ ਦੂਜੇ ਪਾਸੇ ਪੰਜਾਬ ਸਰਕਾਰ ਦਾ ਇੱਕ ਅਫਸਰ SIT ਦਾ ਮੁਖੀ ਪ੍ਰਬੋਧ ਕੁਮਾਰ ਹੈ ਜਿਹੜਾ, ਉਹ ਚਿੱਠੀ ਲਿਖ ਦਿੰਦਾ ਕਿ ਤੁਸੀਂ ਜਾਂਚ ਪੜਤਾਲ ਜਾਰੀ ਰੱਖੋ। ਤਾਂ ਇੱਥੇ ਇਹਨਾਂ ਦੇ ਕੁਝ ਜਿਹੜੇ MLA ਉਹ ਵਿਟਰ ਗਏ। ਉਹ ਕਹਿੰਦੇ ਕਿ ਅਸੀਂ ਇਹਦੇ ਖਿਲਾਫ, ਇਸ ਅਫਸਰ ਦੇ ਖਿਲਾਫ ਵਿਸ਼ੇਸ਼ ਅਧਿਕਾਰ ਹਨਨ ਮਤਾ ਲੈ ਕੇ ਆਉਣਾ, ਮਤਲਬ ਕਿ ਇਹਨੂੰ ਅਸੈਂਬਲੀ ਦੀ ਕਮੇਟੀ ਦੇ ਮੂਹਰੇ ਤਲਬ ਕਰਵਾਉਣਾ। ਤਾਂ ਹੁਣ ਰੌਲਾ ਇਹ ਪੈਂਦਾ ਕਿ ਅਫਸਰਸ਼ਾਹੀ ਦੇ ਨਾਲ ਗੌਰਮੈਂਟ ਦਾ ਟਕਰਾਅ ਵੱਧ ਜੂਗਾ। ਤੇ ਕਮਾਲ ਦੀ ਗੱਲ ਤੇ ਇਹ ਆ ਕਿ ਜੇ ਉਹ ਅਫਸਰ ਫਸੂਗਾ ਤੇ ਨਾਲ ਫਿਰ ਗ੍ਰਹਿ ਵਿਭਾਗ ਵਾਲੇ ਵੀ ਫਸਣਗੇ, ਤੇ ਗ੍ਰਹਿ ਵਿਭਾਗ ਦਾ ਮੁਖੀ ਆ ਕੈਪਟਨ ਅਮਰਿੰਦਰ ਸਿੰਘ। ਤਾਂ ਉੱਥੇ ਵੀ ਇਹਨਾਂ ਦੀ ਖਿੱਚਾਤਾਣ ਚੱਲਦੀ ਪਈ ਆ। ਦੇਖੋ ਕਿ ਕੀ ਬਣਦਾ। ਪਰ ਕਲੋਜ਼ਰ ਰਿਪੋਰਟ ਵਾਲਾ ਮਸਲਾ ਤੇ ਇਸ ਤਰ੍ਹਾਂ ਦਾ ਬਣ ਗਿਆ ਕਾਂਗਰਸ ਲਈ, ਉਹ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਨਾ ਕੰਮ ਤੇ ਨਾ ਕੰਮੋ ਵਿਹਲੀ, ਨਾ ਤੇ ਗੱਲ ਕਿਸੇ ਪਾਸੇ ਲੱਗਦੀ ਪਈ ਆ ਤੇ ਨਾ ਹੀ ਇਹ ਗੱਲ ਜਿਹੜੀ ਆ ਉਹ ਕਿਸੇ ਪਾਸੇ ਛੁੱਟਦੀ ਪਈ ਆ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਲੁਧਿਆਣੇ ਦੇ ਬੁੱਢੇ ਨਾਲੇ ਨੂੰ ਦੂਸ਼ਿਤ ਕਰਨ ਵਾਲੇ MC ਤੇ ਮੇਅਰ ਦੇ ਸਣੇ 4 ਵਿਰੁੱਧ ਕੇਸ ਦਰਜ ਹੋ ਗਿਆ। ਇਹ ਕਾਰਵਾਈ ਆ ਜਿਹੜੀ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਦਕਾ ਹੋਈ ਆ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੁਹਾਨੂੰ ਪਤਾ ਹੀ ਹੈ ਜਿੰਨਾ ਕੋਈ ਚੱਲਦਾ। ਇਹ ਤੇ ਐਸਾ ਬੋਰਡ ਆ ਜਿਨ੍ਹਾਂ ਨੇ ਚੱਡਾ ਸ਼ੂਗਰ ਮਿਲ ਵਾਲਿਆਂ ਨੂੰ ਪਾਇਆ ਸੀ, ਪਤਾ ਨਹੀਂ ਮੇਰੇ ਖਿਆਲ ਦੇ ਨਾਲ 1.5 ਕੇ ਕਿੰਨੇ ਕਰੋੜ ਦਾ ਜੁਰਮਾਨਾ। ਅਜੇ ਤੱਕ ਨਹੀਂ ਦੱਸਿਆ ਕਿ ਉਹਨਾਂ ਨੇ ਕਿੰਨੀਆਂ ਕਿਸ਼ਤਾਂ ਤਾਰੀਆਂ ਜੁਰਮਾਨੇ ਦੀਆਂ। ਲੋਕ ਤੇ ਕਹਿੰਦੇ ਆ ਕਿ ਸਾਨੂੰ ਦੱਸੋ ਕਿ ਰਸੀਦ ਵਿਖਾ ਦਿਓ, ਅੱਜ ਤੱਕ ਨਹੀਂ ਪਤਾ ਲੱਗਿਆ। ਤਾਂ ਖੈਰ NGT ਆ ਜਿਹੜਾ ਉਹ ਲਗਾਤਾਰ ਸਖਤਾਈ ਕਰਦਾ ਪਿਆ ਇਸ ਮਾਮਲੇ 'ਚ, ਔਰ ਲੜਾਈ ਲੜੀ ਜਾ ਰਹੀ ਆ। ਕੁਝ ਸਮਾਜ ਸੇਵੀ ਨੇ, ਕੁਝ ਸਾਡੇ ਚੰਗੇ ਲੋਕ ਨੇ, ਜੁਝਾਰੂ ਲੋਕ ਨੇ ਪੰਜਾਬ ਦੇ ਵਿੱਚ, ਉਹ ਲੜਾਈ ਲੜ ਰਹੇ ਨੇ ਇਹਨਾਂ ਚੀਜ਼ਾਂ ਲਈ। ਪਾਣੀਆਂ ਲਈ ਲੜਾਈ ਲੜ ਰਹੇ ਨੇ। ਪਾਣੀ ਸਾਡੇ ਵੈਸੇ ਵੀ ਤੁਹਾਨੂੰ ਪਤਾ, ਪਾਣੀ ਦੀ ਕਹਾਣੀ ਇੱਕ ਵੱਖਰੀ ਕਹਾਣੀ ਆ। ਜੋ ਹੈ ਸਾਡੇ ਕੋਲ ਉਹ ਵੀ ਪਾਣੀ ਪੀਣ ਜੋਗੇ ਨਹੀਂ ਹੈਗੇ। ਤਾਂ ਉਹ ਲੜਾਈ ਲੜੀ ਜਾ ਰਹੀ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਲੁਧਿਆਣਾ ਨਗਰ ਨਿਗਮ ਦੇ ਮੇਅਰ ਤੇ ਨਿਗਮ ਦੇ ਕਮਿਸ਼ਨਰ ਸਮੇਤ 4 ਤੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ। ਤਾਂ ਮੇਰੇ ਖਿਆਲ ਦੇ ਨਾਲ ਇੱਕ ਕਾਰਵਾਈ ਜਿਹੜੀ ਆ ਹੋਈ ਆ, ਚਲੋ ਸ਼ੁਰੂਆਤ ਹੀ ਸਹੀ। ਤਾਂ ਇਹਦੇ ਨਾਲ ਕੀ ਆ ਕਿ ਡਰ ਬੈਠੂਗਾ, ਕਿਉਂਕਿ ਅੱਗੇ ਬਿਆਨ ਦੇ ਦਿੱਤੇ ਜਾਂ ਮੰਗ ਪੱਤਰ ਦੇ ਦਿੱਤੇ, ਇਹਨਾਂ ਦੇ ਨਾਲ ਇਹ ਗੱਲ ਗੌਲਦੇ ਹੀ ਨਹੀਂ ਹੈ। ਤਾਂ ਜਦੋਂ ਤੱਕ ਇਹਨਾਂ ਲੋਕਾਂ ਤੇ ਕਾਰਵਾਈ ਨਹੀਂ ਹੋਊਗੀ, ਉਦੋਂ ਤੱਕ ਇਹਨਾਂ ਦੀ ਕੰਨ ਤੇ ਜੂੰ ਜਿਹੜੀ ਆ ਉਹ ਰਿੰਗਣੀ ਵੀ ਨਹੀਂ।
ਤਾਂ ਹੁਣ ਦੂਜਿਆਂ ਨੂੰ ਵੀ ਕੰਨ ਹੋ ਜਾਣਗੇ। ਸੋ ਦੇਖਦੇ ਹਾਂ ਕਿ ਇਹ ਜਿਹੜੀ ਕਾਰਵਾਈ ਹੋਈ ਆ ਉਹ ਸਿਰਫ ਤੇ ਸਿਰਫ ਇੱਥੋਂ ਤੱਕ ਹੀ ਸੀਮਤ ਹੋਊਗੀ ਕਿ ਜਾਂ ਅਗਾਂਹ ਵੀ ਸਟੇਟ ਜਿਹੜੀ ਆ ਸਾਡੀ ਪ੍ਰਾਂਤਕ ਸਰਕਾਰ ਆ ਜਿਹੜੀ ਸਾਡੀ, ਉਹ ਅੱਗੇ ਵੀ ਸਖਤਾਈ ਵਰਤੂਗੀ। ਤਾਂ ਮੇਰੇ ਖਿਆਲ ਦੇ ਨਾਲ ਅੱਗੇ ਵੀ ਸਖਤਾਈ ਵਰਤਣੀ ਚਾਹੀਦੀ ਹੈ, ਕਿਉਂਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਮਸਲਾ ਹੈ। ਤੇ ਜੇ ਹੁਣ ਆਖੋ ਕਿ ਠੀਕ ਹੈ ਇੱਕ ਕਾਰਵਾਈ ਕਰ ਦਿੱਤੀ ਆ, ਚਲੋ ਉਹ ਕਾਰਵਾਈ ਕੁਛ ਗਾਂਹ ਅੱਗੇ ਜਾ ਕੇ ਕਰ ਦੇਣਗੇ ਕਾਰੋਬਾਰੀਆਂ ਤੇ, ਉਹ ਛੋਟੇ ਕਾਰੋਬਾਰੀਆਂ ਤੇ ਕਾਰਵਾਈ ਕਰ ਦੇਣ, ਵੱਡਿਆਂ ਨੂੰ ਛੱਡ ਦੇਣ। ਮਤਲਬ ਕਿ ਗੁੜ ਖਾਣਾ ਗੁਲਗੁਲਿਆਂ ਤੋਂ ਪਰਹੇਜ਼ ਆ ਕਿ ਜੇ ਕੋਈ ਤਗੜਾ ਜਿਹਦੇ ਸਿਆਸਤਦਾਨਾਂ ਦੇ ਨਾਲ ਕੋਈ ਹੈਗੇ ਆ ਰੋਟੀ ਪਾਣੀ ਦੇ ਸਾਂਝੇ, ਤੇ ਉਹ ਛੱਡ ਦਿੱਤਾ ਜਾਵੇ ਤੇ ਬਸ ਮਾੜੇ ਮੋਟੇ ਆ ਜਿਹੜੇ ਖਾਨਾ ਪੂਰਤੀ ਦੇ ਤੌਰ ਤੇ ਵਲੇਟ ਦਿੱਤੇ ਜਾਣ। ਏਦਾਂ ਨਹੀਂ ਕਰਨਾ ਚਾਹੀਦਾ, ਇੱਕ ਸਖਤਾਈ ਕਰਨੀ ਚਾਹੀਦੀ, ਇੱਕ ਮੈਕੈਨਿਜ਼ਮ ਹੋਣਾ ਚਾਹੀਦਾ ਕਿ ਪੰਜਾਬ ਦਾ ਜਿਹੜਾ ਪਾਣੀ ਆ ਉਹਨੂੰ ਸ਼ੁੱਧ ਰੱਖਣ ਵਾਸਤੇ ਸਾਰੇ ਹੀਲੇ ਵਰਤੇ ਜਾਣ। ਮਤਲਬ ਕਿ ਇਹ ਨਹੀਂ ਹੈ ਕਿ ਇਕੱਲੀ ਇੰਡਸਟਰੀ ਹੀ ਪਾਣੀ ਨੂੰ ਪਲੀਟ ਕਰਦੀ ਆ, ਸਾਡੇ ਆਪਣੇ ਲੋਕ ਵੀ ਬਹੁਤ ਜ਼ਿਆਦਾ ਪਾਣੀ ਨੂੰ ਪਲੀਟ ਕਰਦੇ ਆ। ਜੇ ਤੁਸੀਂ ਵੇਖੋਗੇ ਹਿਮਾਚਲ ਚੋਂ ਜਦੋਂ ਨਦੀਆਂ ਦਰਿਆ ਸਾਡੇ ਇੱਧਰ ਐਂਟਰ ਹੁੰਦੇ ਆ, ਉਸ ਤੋਂ ਬਾਅਦ ਜੋ ਹਾਲ ਅਸੀਂ ਕਰਦੇ ਆ, ਪਰ ਹਿਮਾਚਲ ਚੋਂ ਵੀ ਹੁਣ ਪੈਂਦਾ ਪਿਆ ਫੈਕਟਰੀਆਂ ਦਾ, ਉੱਥੋਂ ਲੈ ਕੇ ਹੁਣ ਤੱਕ ਜੋ ਸਾਡੇ ਇੱਥੇ ਲੋਕ ਬੇੜਾ ਗਰਕ ਕਰਦੇ ਆ, ਉਹ ਸਾਰਿਆਂ ਤੇ ਸਖਤਾਈ ਕਰਨੀ ਚਾਹੀਦੀ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਵਾਰਾ ਪਸ਼ੂਆਂ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ। ਦੇਖੋ ਸਾਡੇ ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ ਮੇਰੇ ਖਿਆਲ ਦੇ ਨਾਲ 5ਵੀਂ ਮੌਤ ਆ, 5ਵੀਂ। ਇਹਦੇ ਤੇ ਕੋਈ ਚਰਚਾ ਨਹੀਂ ਹੁੰਦੀ। ਅਫਸੋਸ ਦੀ ਗੱਲ ਆ ਕਿ ਕੋਈ ਚਰਚਾ ਨਹੀਂ ਕਰਦਾ। ਮੈਂ ਕੱਲ ਇੱਕ ਖਬਰ ਪੜ੍ਹਦਾ ਪਿਆ ਸੀਗਾ ਕਿ ਮੋਗੇ ਦੇ ਵਿੱਚ ਇੱਕੋ ਦਿਨ 4 ਮੌਤਾਂ ਹੋਈਆਂ। ਮੋਗੇ ਦੇ ਵਿੱਚ ਇੱਕੋ ਦਿਨ 4 ਮੌਤਾਂ, ਮਤਲਬ ਕਿ ਅਵਾਰਾ ਪਸ਼ੂਆਂ ਦੇ ਕਰਕੇ। 2 ਮੁੰਡੇ ਤੇ ਕਾਰ ਦੇ ਵਿੱਚ ਮਰ ਗਏ। ਉਹਨਾਂ ਦੀ ਕਾਰ ਜਿਹੜੀ ਸੀ ਉਹ ਟਰੱਕ ਦੇ ਵਿੱਚ ਹੀ ਵੜ ਗਈ, ਖੜੇ ਟਰੱਕ ਦੇ ਵਿੱਚ ਵੜ ਗਈ, ਕਿਉਂਕਿ ਮੋਰੇ ਅਵਾਰਾ ਪਸ਼ੂ ਆ ਗਏ। 2 ਜਣੇ ਮਰ ਗਏ ਉਹਨਾਂ ਦੇ ਵਿੱਚੋਂ। ਮਾਤਾ ਚਿੰਤਾਪੁਰਨੀ ਦੇ ਉਹ ਦਰਬਾਰ ਚੋਂ ਆਉਂਦੇ ਪਏ ਸੀ ਚਿੰਤਪੁਰਨੀ ਦੇ, ਤੇ ਉਹ ਘਰ ਨਹੀਂ ਪਹੁੰਚ ਸਕੇ, 2 ਮਰ ਗਏ। ਫਿਰ ਇਸੇ ਤਰ੍ਹਾਂ ਹੀ ਗਾਂ ਦੇ ਨਾਲ ਟਕਰਾ ਕੇ ਇੱਕ ਸਕੂਟਰ ਸਵਾਰ ਡਿੱਗ ਪਿਆ ਵਿਚਾਰਾ, ਉਹਦੇ ਸਿਰ 'ਚ ਸੱਟ ਲੱਗੀ ਤੇ ਉਹ ਵੀ ਚੱਲ ਵਸਿਆ। ਅਵਾਰਾ ਪਸ਼ੂ ਸਾਹਮਣੇ ਆ ਗਿਆ। ਇੱਕ ਸਕੂਟੀ ਜਿਹੜੀ ਉਹ ਰੇਲਿੰਗ 'ਚ ਵੜ ਗਈ, ਉਹ ਇੱਕ ਕੁੜੀ ਵਿਚਾਰੀ ਉਹ ਵੀ ਮਾਰੀ ਗਈ। ਅੱਜ ਇੱਥੇ ਬਰਨਾਲੇ ਦੇ ਵਿੱਚ ਇਹ ਸਭ ਕੁਛ ਹੋ ਗਿਆ ਕਿ ਇੱਕ ਨੌਜਵਾਨ ਜਿਹੜਾ ਮੇਰੇ ਖਿਆਲ ਦੇ ਨਾਲ 2 ਭੈਣਾਂ ਦਾ ਇਕਲੌਤਾ ਭਰਾ ਸੀਗਾ, ਉਹ ਮਾਰਿਆ ਗਿਆ। ਆ ਸਾਡੇ ਇੱਥੇ ਮਲੋਟੋ ਖਬਰ ਆਉਣ ਡਈ ਸੀਗੀ ਅੱਜ ਸ਼ਾਮੀ, ਤੇ ਇੱਕ ਮੁੰਡਾ ਜਿਹੜਾ ਮੋਟਰਸਾਈਕਲ ਤੇ ਆਉਣ ਡਿਆ ਸੀ, ਉਹਦੇ ਵਿੱਚ ਸਾਨ ਵੱਜਾ ਤੇ ਉਹ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ। ਸੋ ਕਹਿਣ ਦਾ ਭਾਵ ਹੈ ਕਿ ਬਹੁਤ ਸਾਰੇ ਹਾਦਸੇ, ਇਹ ਤੇ ਉਹ ਹਾਦਸੇ ਨੇ ਜਿਹੜੇ ਸਾਡੇ ਸਾਹਮਣੇ ਆ ਜਾਂਦੇ ਆ, ਮੀਡੀਆ 'ਚ ਆ ਜਾਂਦੇ ਆ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਸਾਹਮਣੇ ਆ ਜਾਂਦੇ ਆ। ਹਾਦਸੇ ਹੋਏ ਪਏ ਆ। ਕੱਲ ਇੱਕ ਮਿੱਤਰ ਦੱਸਦਾ ਸੀ, ਕਹਿੰਦਾ ਕਿ ਮੈਂ ਫਿਰੋਜ਼ਪੁਰ ਦੇ ਇੱਕ ਸ਼ਹਿਰ 'ਚ ਰਹਿੰਦਾ ਵਾਂ, ਤਾਂ ਉਸ ਸ਼ਹਿਰ ਦੇ ਵਿੱਚ ਇੰਨੀ ਜ਼ਿਆਦਾ ਪਸ਼ੂਆਂ ਦੀ ਭਰਮਾਰ ਹੈ, ਸ਼ਾਇਦ ਜੀਰੇ ਦੀ ਗੱਲ ਆ। ਕਹਿੰਦਾ ਕਿ ਸਾਹ ਲੜਦੇ ਲੜਦੇ ਸਾਡੇ ਘਰ 'ਚ ਦਾਖਲ ਹੋ ਗਏ ਤੇ ਅਸੀਂ ਸਾਰੇ ਟੱਬਰ ਨੇ ਅੰਦਰ ਵੜ ਕੇ ਕੁੰਡੀ ਲਾ ਕੇ ਜਾਨ ਬਚਾਈ। ਜੋ ਬਾਹਰ ਭਾਂਡਾ ਟੀਡਾ ਸੀ ਉਹ ਭੰਨ ਕੇ ਚਲੇ ਗਏ ਆ। ਦੇਖੋ ਹਾਲ ਇਹ ਆ। ਅੱਗੇ ਆਪਾਂ ਕਹਿ ਦਿੰਦੇ ਆ ਕਿ ਕਿਹੜਾ ਗਾਂ ਕੋਠੇ ਤੇ ਚੜ੍ਹ ਜੂਗੀ, ਤੇ ਹੁਣ ਤੇ ਗਾਂ ਕੋਠੇ ਤੇ ਚੜੀ ਫਿਰਦੀ ਆ, ਕਿਉਂਕਿ ਉਹਨੂੰ ਮਾਰ ਵੀ ਨਹੀਂ ਸਕਦਾ ਕੋਈ। ਅੰਦਰਾਂ 'ਚ ਵੜੇ ਫਿਰਦੇ ਆ ਪਸ਼ੂ। ਇਹ ਬਹੁਤ ਬੁਰਾ ਹਾਲ ਆ। ਇਧਰਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ, ਤਵੱਜੋ ਦੇਣ ਦੀ ਜ਼ਰੂਰਤ ਹੈ, ਪਰ ਇਹ ਕਰ ਹੀ ਕੁਛ ਨਹੀਂ ਰਹੇ। ਇਹਨਾਂ ਮੌਤਾਂ ਨੂੰ ਪਤਾ ਨਹੀਂ ਕਿਹੜੇ ਖਾਤੇ 'ਚ ਪਾ ਰਹੇ ਆ, ਪਰ ਬਹੁਤ ਬੁਰਾ ਹਾਲ ਆ। ਲੋਕ ਕਿਸ ਕੋਲ ਦਰਖਾਸਤ ਕਰਨਾ, ਕਿਉਂਕਿ ਅਵਾਰਾ ਕੁੱਤੇ ਇੱਕ ਪਾਸੇ, ਅਵਾਰਾ ਗਾਵਾਂ ਇੱਕ ਪਾਸੇ, ਅਵਾਰਾ ਢੱਠੇ ਇੱਕ ਪਾਸੇ, ਅਵਾਰਾ ਤੁਹਾਨੂੰ ਪਤਾ ਹੀ ਆ ਚੋਰ ਚੱਕੇ। ਬੰਦਾ ਜਾਵੇ ਤੇ ਜਾਵੇ ਕਿੱਧਰ? ਲੋਕ ਹਾਰ ਕੇ ਬਹਿ ਜਾਂਦੇ ਬਸ ਹੁਣ ਕਾਜਾ ਭਰ ਕੇ। ਤੇ ਅਫਸਰਸ਼ਾਹੀ ਦੀਆਂ ਜੋਕਾਂ ਵੀ ਵੈਰੀ ਨੇ, ਸਿਆਸੀ ਭਰਿੰਡ ਵੀ ਵੈਰੀ ਨੇ, ਵਾਰਾ ਕੁੱਤਿਆਂ ਦੇ ਦੰਦ ਵੀ ਵੈਰੀ ਨੇ, ਸਾਨਾਂ ਦੇ ਸਿੰਘ ਵੀ ਵੈਰੀ ਨੇ। ਜੀ ਜੀ। ਚਾਹੀਦਾ ਤਾਂ ਇੱਦਾਂ ਆ, ਇਹ ਸਾਰੇ ਫੜ ਕੇ ਤੇ ਆ ਡੀਸੀ ਡੂਸੀ ਦੇ ਦਫ਼ਤਰ ਤੇ ਜਦ ਬਹੁਤੀ ਗੱਲ ਆ ਤੇ ਮੇਨਕਾ ਗਾਂਧੀ ਦੇ ਘਰੇ ਜਿਹੜੇ ਸਾਰੇ ਛੱਡ ਕੇ ਆਉਣੇ ਚਾਹੀਦੇ, ਉਹਨੂੰ ਪਤਾ ਲੱਗੇ ਵੀ ਉੱਥੋਂ ਲੰਘ ਕੇ ਦਿਖਾਵੇ। ਇਹ ਅਵਾਰਾ ਪਸ਼ੂ ਨਹੀਂ, ਅਵਾਰਾ ਗਾਵਾਂ ਦਾ ਹੀ ਸਭ ਤੋਂ ਜ਼ਿਆਦਾ ਜਿਹੜਾ ਆ ਇਹ ਕੰਮ ਹੈਗਾ ਆ। ਬਾਕੀ ਐਵੇਂ ਬਾਕੀ ਪਸ਼ੂਆਂ ਨੂੰ ਬਦਨਾਮ ਕਰੀ ਜਾਂਦੇ, ਉਹ ਤਾਂ ਵਿਚਾਰੇ ਕਿਸੇ ਪਾਸੇ ਦੀਦੇ ਨਹੀਂ ਆ। ਤੇ ਮਿੰਟੂ ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ ਵੀ ਪ੍ਰਨੀਤ ਕੌਰ। ਢੱਠੇ ਵੀ ਬਹੁਤ ਸੜਕਾਂ ਤੇ, ਢੱਠੇ ਵੀ ਬਹੁਤ ਹੈ ਅੱਜ ਕੱਲ੍ਹ। ਜੀ ਜੀ। ਜੀ ਅਗਲੀ ਗੱਲ ਕਰਦੇ, ਕਹਿੰਦੇ ਪ੍ਰਨੀਤ ਕੌਰ ਦੇ ਨਾਲ 23 ਲੱਖ ਦੀ ਜਿਹੜੀ ਸਾਈਬਰ ਠੱਗੀ ਮਾਰਨ ਵਾਲੇ 3 ਜਿਹੜੇ ਹਾਈ ਪ੍ਰੋਫਾਈਲ ਠੱਗ ਸੀਗੇ, ਉਹ ਪਟਿਆਲੇ ਪੁਲਿਸ ਨੇ ਲੈ ਲਿਆ। ਹਾਂਜੀ ਉਹਨਾਂ ਨੇ ਫੜ ਕੇ ਲੈ ਆਂਦੇ ਆ। ਤੇ ਕਮਾਲ ਦੀ ਗੱਲ ਆ ਕਿ ਉਹਨਾਂ ਨੇ ਐਸਾ ਆਪਣਾ ਗੋਟਾ ਫਿੱਟ ਕੀਤਾ ਹੋਇਆ ਸੀਗਾ ਤੇ ਉਹਨਾਂ ਦੇ ਕੋਲੋਂ 693 ਮੋਬਾਈਲ ਸਿਮ ਤੇ 19 ਮੋਬਾਈਲ ਬਰਾਮਦ ਹੋਏ ਆ। ਤੇ ਠੱਗੀ ਉਹ ਬੜੀ ਕਰਾਰੀ ਮਾਰਦੇ ਸੀਗੇ, ਮਤਲਬ ਕਿ
ਨੰਬਰ ਲੈ ਲੈਂਦੇ ਸੀਗੇ, ਜਿਹੜਾ ATM ਦਾ ਹੁੰਦਾ, ਫਿਰ ਉਸ ਤੋਂ ਬਾਅਦ ਜੋ CVV OTP, ਇਸ ਤਰ੍ਹਾਂ ਨੰਬਰ ਲੈ ਕੇ ਮਤਲਬ ਕਿ 2-3 ਪੈਟਰਨ ਸਨ ਉਹਨਾਂ ਦੇ ਠੱਗੀ ਮਾਰਨ ਦੇ। ਤਾਂ ਇੱਕ ਇਹ ਸੀਗਾ ਜਿੱਦਾਂ ਪਰਨੀਤ ਕੌਰ ਦੇ ਨਾਲ ਠੱਗੀ ਹੋਈ ਆ। ਦੂਸਰਾ ਇਹ ਆ ਕਿ ਕੁਛ ਨੰਬਰ ਜਿੱਦਾਂ ਆਪਾਂ ਵੇਖਦੇ ਹੀ ਆ, ਆਪਣੇ ਲੋਕ ਜਦੋਂ ਕੋਈ ਹੈਲਪਲਾਈਨ ਨੰਬਰ ਕਰਦੇ ਆ ਡਾਇਲ, ਜਾਂ ਕਈ ਵਾਰ ਆਪਾਂ ਕਸਟਮਰ ਕੇਅਰ ਦਾ ਨੰਬਰ ਕੋਈ ਭਾਲਦੇ ਆ, ਤੇ ਇਸ ਤਰ੍ਹਾਂ ਉਹ ਨੰਬਰ ਟਵਿੱਟਰ ਵਗੈਰਾ ਤੇ ਛੱਡ ਦਿੰਦੇ ਸੀਗੇ। ਤਾਂ ਉਹ ਜਦੋਂ ਕੋਈ ਡਾਇਲ ਕਰਦਾ ਸੀਗਾ ਕਿਸੇ ਸਮੱਸਿਆ ਬਾਰੇ, ਤਾਂ ਉਹਦੇ ਤੋਂ ਸਾਰੀ ਇਨਫੋਰਮੇਸ਼ਨ ਲੈ ਕੇ ਤਾਂ ਵੀ ਠੱਗੀ ਮਾਰ ਲੈਂਦੇ ਸੀਗੇ। ਤੇ ਦੱਸਦੇ ਆ ਕਿ ਜਿਸ ਇਲਾਕੇ ਤੋਂ ਇਹ ਗ੍ਰਿਫਤਾਰ ਕੀਤੇ ਗਏ ਆ, ਝਾਰਖੰਡ ਤੋਂ, ਉੱਥੇ ਇਹ ਕੰਮ ਕਾਫੀ ਵੱਡੇ ਪੱਧਰ ਤੇ ਚੱਲਦਾ। ਤਾਂ ਬਹਰਹਾਲ ਇਹਨਾਂ ਨੇ ਦੱਸਿਆ, ਜੋ ਫੜ ਕੇ ਲਿਆਏ ਮਨਦੀਪ ਸਿੰਘ ਸਿੱਧੂ ਹੋਰੀ, ਪਟਿਆਲੇ ਦੇ SSP, ਉਹ ਕਹਿੰਦੇ ਆ ਕਿ ਇਹਨਾਂ ਨੇ ਮਤਲਬ ਕਿ E-ਵਾਲਟ ਬਣਾ ਰੱਖੇ ਸੀ ਅੱਗੇ। ਉਹ ਸਾਰੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ ਉਹ 1 ਲੱਖ ਰੁਪਏ ਚ ਕਰਦੇ ਸੀ। ਔਰ ਇਸ ਮਾਮਲੇ ਚ ਇੱਕ ਹੋਰ ਵੀ ਬੜਾ ਦਿਲਚਸਪ ਖੁਲਾਸਾ ਹੋਇਆ ਕਿ ਪਰਨੀਤ ਕੌਰ ਦਾ ਮੋਬਾਈਲ ਨੰਬਰ ਜਿਹੜਾ ਰਜਿਸਟਰਡ ਸੀਗਾ ਖਾਤੇ ਦੇ ਨਾਲ, ਉਹਨਾਂ ਨੇ ਉਹ ਵੀ ਕੱਟ ਕੇ ਤੇ ਆਪ ਦਾ ਰਜਿਸਟਰਡ ਕਰਾ ਲਿਆ, ਤੇ ਮੁੜ ਕੇ 23 ਟ੍ਰਾਂਜੈਕਸ਼ਨਾਂ ਜਿਹੜੀਆਂ ਨੇ ਉਹ ਉਹਨਾਂ ਨੇ E-ਵਾਲਟ ਚ ਕਰਾਈਆਂ ਨੇ। ਮਤਲਬ ਕਿ 1 ਲੱਖ ਦੀ E-ਵਾਲਟ ਦੇ ਵਿੱਚ ਟ੍ਰਾਂਜੈਕਸ਼ਨ ਹੁੰਦੀ ਗਈ, ਕੁੱਲ ਮਿਲਾ ਕੇ 23 ਲੱਖ ਰੁਪਇਆ ਜਿਹੜਾ ਸਾਫ਼ ਕਰ ਗਏ। ਫਿਰ ਉਹ ਕੀ ਕਰਦੇ ਸੀਗਾ, ਜਿਹੜਾ E-ਵਾਲਟ ਦੇ ਵਿੱਚ ਪੈਸਾ ਚੱਲ ਜਾਂਦਾ ਸੀਗਾ, ਉਹਦੇ ਰਾਹੀਂ ਉਹ ਗਾਂ ਬਿੱਲ ਬੁੱਲ ਭਰਦੇ ਸੀ ਤੇ ਲੋਕਾਂ ਤੋਂ ਨਗਦ ਲੈ ਕੇ, ਮਤਲਬ ਕਿ ਏਦਾਂ ਜਿਹੜਾ ਪੈਸਾ ਇਕੱਠਾ ਹੁੰਦਾ ਸੀ ਆਪੋ ਵਿੱਚ ਵੰਡ ਲੈਂਦੇ ਸੀ। ਤਾਂ ਇਹਦੇ ਵਿੱਚ 2 ਪੰਜਾਬ ਦੇ ਬੰਦੇ ਵੀ ਸਾਹਮਣੇ ਆਏ ਆ, ਮਤਲਬ ਕਿ ਭੇਤ ਭੂਤ ਉਹ ਦਿੰਦੇ ਸੀਗੇ। ਸੋ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਹੁਣ ਅਦਾਲਤ 'ਚ ਪੇਸ਼ ਕੀਤਾ ਜਾਊਗਾ। ਉਸ ਤੋਂ ਬਾਅਦ ਫਿਰ ਰਿਮਾਂਡ ਲੈਣਗੇ, ਸ਼ਾਇਦ ਹੋਰ ਵੀ ਖੁਲਾਸੇ ਕਰ ਦੇਣ। ਪਰ ਮੈਂ ਹੈਰਾਨ ਆ, ਵੇਖੋ ਤਗੜੇ ਦਾ 37-20 ਹੁੰਦਾ ਜੀ। ਕੈਪਟਨ ਅਮਰਿੰਦਰ ਸਿੰਘ ਜਾਨੀ ਕਿੰਗ ਅੰਕਲ ਦੇ ਘਰੋਂ ਸੀਗੀ ਪਰਨੀਤ ਕੌਰ, ਤੇ ਵੇਖ ਲਓ ਝੱਟ ਚ ਜਾ ਕੇ ਬੰਦੇ ਫੜਦੇ ਆ। ਤੇ ਉਹ ਵੇਖ ਲਓ ਮਾਤੜ ਹੈ ਜਿਹੜਾ ਸ਼ਮਸ਼ੇਰ ਸਿੰਘ ਦੁੱਲੋ, ਇਹਨਾਂ ਦਾ ਬੰਦਾ ਹੀ ਆ ਨਾ, ਉਹਦੇ ਨਾਲ ਵਿਚਾਰੇ ਨਾਲ 35,000 ਦੀ ਠੱਗੀ ਹੋਈ ਸੀਗੀ। ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਕਿ ਦੁੱਲੋ ਸਾਹਿਬ ਕੀ ਹਾਲ ਚਾਲ ਹੈ ਤੁਹਾਡਾ। ਜੀ ਪੁੱਛਣਾ ਉਹਨਾਂ ਨੂੰ 35,000 ਨਾਲ ਬਣਦਾ ਕੀ ਹੋਣਾ ਆ, ਉਹਨਾਂ ਦਾ ਕਿਹੜਾ ਕੁਛ ਘਟ ਗਿਆ ਹੋਣਾ ਵੈਸੇ ਦੇਖਿਆ ਜਾਵੇ ਤਾਂ। ਉੱਦਾਂ ਵੈਸੇ ਇੱਥੋਂ ਇਹ ਸਪਸ਼ਟ ਹੀ ਪਤਾ ਲੱਗਦਾ ਵੀ ਜੇ ਕੋਈ ਹੱਲ ਕਰਨਾ ਹੋਵੇ ਤਾਂ ਕਰ ਲੈਂਦੇ ਆ, ਨਹੀਂ ਤਾਂ ਦੁੱਲੋ ਸਾਹਿਬ ਦਾ ਮੰਦਾ ਤੇ ਇਉਂ ਚੱਲਦਾ ਹੈ ਨਾ ਕਿ ਇੱਕ ਤੇ ਘਰ ਵਾਲੀ ਉਹ ਵੀ ਦੂਜੇ ਪਾਰਟੀ 'ਚ ਚਲੇ ਗਏ, ਮੁੰਡਾ ਵੀ ਚੱਲ ਗਿਆ, ਤੇ ਇਹਨਾਂ ਨੇ ਵੀ ਦਿੱਲੀ ਘਲਾਤਾ ਵਿਚਾਰੇ ਨੂੰ ਬਗਾਨਾ ਜਿਹਾ ਬਣਾ ਕੇ। ਇਹ ਵੀ ਸਰਕਾਰ 'ਚ ਉਹਨੂੰ ਕਿਤੇ ਅਹੁਦਾ ਨਹੀਂ ਦਿੰਦੇ ਜੀ। ਉਹ ਵੀ ਰਾਮੂ ਵਾਲੀਆਂ ਵਾਂਗੂ ਇੱਕ ਹੋਰ ਬਾਰਡਰ ਟੱਪ ਕੇ ਗਾਂਹ ਲੰਘ ਜਾਣ ਤਾਂ ਚੰਗਾ ਰਹੂਗਾ ਜੀ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਬਹੁਤ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮਤ ਬੋਲੀ